ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 9 ਜੁਲਾਈ 2018 25 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦੀ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ, ਵੀਕ ਦੀ ਸ਼ੁਰੂਆਤ ਕਰ ਰਹੇ ਹਾਂ ਪਹਿਲੇ ਪ੍ਰੋਗਰਾਮ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਅੱਜ ਦੀਆਂ? ਦੇਖੋ, ਅੱਜ ਜਿਹੜਾ ਓਪਨਿੰਗ ਸਬਜੈਕਟ ਹੈ ਇਸ ਨੂੰ ਮੈਂ ਬੜੇ ਹੈਵੀ ਹਾਰਟ ਨਾਲ ਕਰ ਰਿਹਾ, ਭਰੇ ਦਿਲ ਦੇ ਨਾਲ ਜੀ। ਉਸ ਦਾ ਕਾਰਨ ਹੈ ਕਿਉਂਕਿ ਕੁਝ ਚੀਜ਼ਾਂ ਜਿਨ੍ਹਾਂ ਬਾਰੇ ਤੁਹਾਡੀ ਕਨਵਿਕਸ਼ਨ ਹੁੰਦੀ ਹੈ, ਤੁਸੀਂ ਦਿਲੋਂ ਮਨੋਂ ਕਿਸੇ ਆਈਡੀਅਲ ਨਾਲ ਜੁੜੇ ਹੁੰਦੇ ਹੋ ਔਰ ਉਸ ਦੇ ਉੱਤੇ ਤੁਸੀਂ ਹੌਲੀ ਇੱਕ ਪੂਰੀ ਇਮਾਰਤ ਖੜੀ ਕਰਦੇ ਹੋ ਜੀ, ਤੇ ਫਿਰ ਜੇ ਇਹ ਲੱਗੇ ਕਿ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਐਸਾ ਐਲੀਮੈਂਟ ਵੀ ਆ ਰਿਹਾ ਹੈ ਜਿਹੜਾ ਕਿ ਉਸ ਸਾਰੇ ਐਫਰਟ ਨੂੰ ਡੈਮੇਜ ਕਰ ਰਿਹਾ ਹੈ, ਉਸ ਦਾ ਨੁਕਸਾਨ ਕਰ ਰਿਹਾ ਹੈ, ਔਰ ਜਿਹੜੀਆਂ ਧਿਰਾਂ ਚੋਂ ਉਹ ਐਲੀਮੈਂਟ ਹੋਏ ਉਹ ਧਿਰਾਂ ਇੱਕ ਸਟੋਨੀ ਸਾਇਲੈਂਸ ਲੈ ਲੈਣ, ਚੁੱਪ ਵੱਟ ਲੈਣ ਔਰ ਇਹ ਹੋਏ ਕਿ ਵੀ ਭਾਵੇਂ ਉਹਦਾ ਰੀਜ਼ਨ ਕੋਈ ਵੀ ਹੋਏ, ਖੌਫ ਹੋਏ, ਕੋਈ ਹੋਰ ਹੋਏ ਜੀ। ਸੋ ਅਸੀਂ ਹਮੇਸ਼ਾ ਹੀ, ਮੈਂ ਇਹ ਮਹਿਸੂਸ ਵੀ ਕਰਦਾ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕਿਸੇ ਤੋਂ ਵੋਟਾਂ ਲੈਣੀਆਂ ਇਸ ਲਈ ਅਸੀਂ ਕਿਸੇ ਨੂੰ ਪਲੀਜ਼ ਕਰਨ ਲਈ ਕਹਿੰਦੇ ਬਿਲਕੁਲ, ਜਾਂ ਅਸੀਂ ਕਿਸੇ ਤੋਂ ਕੋਈ ਆਰਥਿਕ ਮਦਦ ਜਾਂ ਕੋਈ ਹੋਰ ਕਿਸੇ ਦੇ ਸਹਾਰੇ, ਜਦੋਂ ਤੋਂ ਅਸੀਂ ਇਸ ਸਾਰੇ ਪਿਛਲੇ 30 ਸਾਲ ਤੋਂ ਪੰਥਕ ਜੀਵਨ ਦੇ ਵਿੱਚ ਕੌਮੀ ਕੌਜ਼ ਦੇ ਲਈ ਤੁਰੇ, ਇੱਕ ਫਕੀਰਾਨਾ ਪਹੁੰਚ ਰਹੀ ਹੈ। ਸੱਚ ਨੂੰ ਸੱਚ ਕਹਿਣ ਦੀ ਗੁਰੂ ਨੇ ਹਿੰਮਤ ਵੀ ਦਿੱਤੀ ਔਰ ਸ਼ਾਇਦ ਇਹ ਸਤਿਗੁਰੂ ਦੀ ਰਹਿਮਤ ਹੀ ਰਹੀ ਇਸ ਵਜ੍ਹਾ ਕਰਕੇ ਕਿ ਕਿਤੇ ਵੀ ਕੋਈ ਡੋਲਣ ਵਾਲੀ ਗੱਲ ਗੁਰੂ ਨੇ ਕੋਈ ਰਸਤੇ 'ਚ ਨਹੀਂ ਲਿਆਂਦੀ, ਜਾਂ ਆਈਆਂ ਵੀ ਟੈਂਪਟੇਸ਼ਨਸ ਤਾਂ ਉਸ ਨੂੰ ਗੁਰੂ ਨੇ ਓਵਰਕਮ ਕਰਨ ਦੀ ਹਿੰਮਤ ਦਿੱਤੀ ਤੇ ਕਦਮ ਸਾਬਤ ਰਹੇ। ਬਿਲਕੁਲ। ਔਰ ਇਹ ਕਨਵਿਕਸ਼ਨ ਜਿਹੜੀ ਕਿ ਮੈਂ ਰੂਹਾਨੀ ਤੌਰ ਦੇ ਉੱਤੇ ਵੀ ਸਮਝਦਾ ਕਿ ਜਦੋਂ ਮੈਂ ਇਹ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਭਾਈ ਮਰਦਾਨੇ ਦੀ ਰਬਾਬ, ਇਹ ਜਿਹੜੇ ਨੇ ਐਟਰਨਲੀ ਉਸ ਰੱਬੀ ਹੁਕਮ ਦੇ ਵਿੱਚ ਇਹ ਉਹ ਸਾਂਝ ਹੈ ਜਿਹੜੀ ਕਿ ਟਿਲ ਐਟਰਨਿਟੀ ਰਹਿਣ ਵਾਲੀ ਹੈ ਜੀ। ਜੇ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਜੀ ਨੂੰ ਸਤਿਕਾਰ ਦੇ ਨਾਲ ਪਾਲਕੀ ਦੇ ਵਿੱਚ ਲਾਹੌਰ ਤੋਂ ਸੱਦ ਕੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ ਤੇ ਇਹ ਉਹ ਰੂਹਾਨੀ ਬੌਂਡ ਹੈ। ਤੇ ਜੇ ਗੁਰੂ ਨਾਨਕ ਸਾਹਿਬ ਨੇ, ਜੇ ਅੱਜ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ, ਉਹਨਾਂ ਨੇ ਪਾਕਿਸਤਾਨ 'ਚ ਰਹਿਣਾ ਪਸੰਦ ਕੀਤਾ 47 ਦੀ ਉਸ ਵੰਡ ਵੇਲੇ, ਤੇ ਜ਼ਾਹਰ ਹੈ ਕਿ ਇਹ ਇੱਕ ਉਸ ਕਿਸਮ ਦੀ ਬੌਂਡਿੰਗ ਹੈ ਜਿਹੜੀ ਸਾਨੂੰ ਗੁਰਧਾਮਾਂ ਰਾਹੀਂ ਅਸੀਂ ਅਦਰਵਾਈਜ਼ ਤਹਿਜ਼ੀਬ, ਬੋਲੀ, ਰਹਿਣ ਸਹਿਣ ਉਹ ਸਾਰੇ ਦੇ ਥੱਲੇ ਤਾਂ ਇੱਕ ਹੈ ਹੀ ਸਾਂ ਜਾਂ ਹੈ ਹੀ ਹੈ ਜੀ। ਇਸ ਪਾਰਟ ਨੂੰ ਵੀ ਜਿਹੜਾ ਇਹ ਰੂਹਾਨੀ ਬੌਂਡ ਵੀ ਜਿਹੜਾ ਔਰ ਇੰਤਹਾ ਜਿਹੜੀ ਬੇਇੰਤਹਾ ਮੁਹੱਬਤ ਸਾਡੇ ਵੀਰਾਂ ਦੀ ਦੋਨੋਂ ਪਾਸੇ ਹੀ ਜਦੋਂ ਅਸੀਂ ਦੇਖਦੇ ਹਾਂ ਇੱਕ ਦੂਸਰੇ ਪ੍ਰਤੀ, ਔਰ ਖਾਸ ਤੌਰ ਤੇ ਜੂਨ 84 ਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਬਾਇਜ਼ ਓਵਰ ਸੈਂਚਰੀਜ਼ ਬਿਲਟ ਹੁੰਦਾ ਰਿਹਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਇੱਕ ਬਿਟਰਨੈਸ ਦਾ ਵੀ, ਪਰ ਕਿਉਂਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਟੀਚਿੰਗਸ, ਸਿੱਖੀ ਦਾ ਮੂਲ ਆਧਾਰ ਜਿਹੜਾ ਉਹ ਕਿਸੇ ਦੇ ਨਾਲ ਨਾ ਨਫ਼ਰਤ ਸਿਖਾਉਂਦਾ, ਨਾ ਕਿਸੇ ਨੂੰ ਆਪਣੇ ਮਜ਼ਹਬ 'ਚ ਕਨਵਰਟ ਕਰਨ ਲਈ ਕਹਿੰਦੇ। ਜੇ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਿੰਪਲਿਸਟਿਕ ਮੈਸੇਜ ਵੀ ਦੇਖੀਏ, ਔਰ ਇਸ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਮੈਸੇਜ ਵੀ ਜਿਹੜਾ ਕਿ ਪੋਲੀਟੀਕਲ ਅਰੀਨਾ 'ਚ ਵੀ ਇੱਕ ਸਾਡੇ ਲਈ ਗਾਈਡਿੰਗ ਲਾਈਟ ਹੈ, ਤੇ ਫਿਰ ਉਹਦਾ ਕਾਰਨ ਉਹ ਬੇਸਿਕ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ 'ਚ ਨੇ
ਔਰ ਜਿਹੜੇ ਨੇ ਡਿਬੇਟ ਹੁੰਦੀ ਹੈ ਇਸਲਾਮਿਕ ਉਲੇਮਾ ਸਕਾਲਰ, ਉਹ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਕੋਲ ਪੋਥੀ ਹੈ ਜਿਸ ਦੇ ਵਿੱਚ ਉਹ ਆਪਣੀ ਰਚੀ ਬਾਣੀ ਲਿਖਦੇ ਨੇ ਤੇ ਉਹ ਸਵਾਲ ਕਰਦੇ ਨੇ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹੁਣ ਜ਼ਾਹਰ ਹੈ ਕਿ ਇਹ ਉਹ ਪੀਰੀਅਡ ਜਦੋਂ ਕਿ ਇੱਕ ਮਜ਼ਹਬ ਦੀ ਦੂਸਰੇ ਦੇ ਉੱਤੇ ਡੋਮੀਨੈਂਸ, ਇੱਕ ਦਾ ਦੂਸਰੇ ਨੂੰ ਨਕਾਰਨਾ, ਹਿੰਦੂਆਂ ਵੱਲੋਂ ਮੁਸਲਮਾਨਾਂ ਨੂੰ ਮਲੇਛ ਐਲਾਨ ਦੇਣਾ, ਡਰਟੀ, ਉਹਨਾਂ ਦੇ ਨਾਲ ਕੋਈ ਸਾਂਝ ਨਾ ਰੱਖਣੀ, ਜਾਂ ਇਸਲਾਮ 'ਚ ਯਕੀਨ ਰੱਖਣ ਵਾਲੀ ਜਿਹੜੀ ਇੱਕ ਲੌਬੀ ਉਹਨਾਂ ਵੱਲੋਂ ਦੂਸਰੇ ਸਾਰਿਆਂ ਨੂੰ ਕਾਫਰ ਐਲਾਨ ਦੇਣਾ। ਸੋ ਉਸ ਸਾਰਿਆਂ ਦੇ ਵਿਚਾਲੇ ਇਹ ਵਿਚਾਰਧਾਰਾ ਸਿੱਖੀ ਦੀ ਕਿ ਭਾਈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਫੈਸਲਾ ਹੈ ਉਹ ਤੁਹਾਡੇ ਅਮਲਾਂ ਦੇ ਨਾਲ ਹੋਣਾ ਜੀ, ਤੁਹਾਡੇ ਐਕਸ਼ਨਸ ਦੇ ਨਾਲ ਹੋਣਾ। ਔਰ ਇਹ ਡਿਬੇਟ ਜਦੋਂ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਪਹੁੰਚਦੇ ਹਾਂ, ਬਹਾਦਰ ਸ਼ਾਹ ਜਿਨ੍ਹਾਂ ਦੇ ਨਾਲ ਜਿਸ ਨੂੰ ਤਖਤ ਲੈਣ ਦੇ ਵਿੱਚ ਵੀ ਗੁਰੂ ਸਾਹਿਬ ਨੇ ਮਦਦ ਕੀਤੀ ਔਰ ਪਹਿਲੇ ਸਾਲਾਂ 'ਚ ਇੱਕ ਦੋਸਤਾਨਾ ਸਬੰਧ ਸੀ, ਉਸ ਦੇ ਦਰਬਾਰ ਦੇ ਵਿੱਚ ਇੱਕ ਵਾਰ ਇੱਕ ਡਿਬੇਟ 'ਚ ਇੱਕ ਜਿਹੜੇ ਓਵਰ ਜ਼ੈਲਸ, ਜਿਵੇਂ ਅੱਜ ਵੀ ਪਾਕਿਸਤਾਨ ਦੇ ਵਿੱਚ ਵੀ ਮੈਂ ਦੇਖਦਾ ਪਿਛਲੇ ਦਿਨਾਂ 'ਚ ਇੱਕ ਸਾਡੇ ਵੈਲ ਵਿਸ਼ਰ ਪਾਕਿਸਤਾਨੀ ਸਕਾਲਰ ਜਿਹੜੇ ਪ੍ਰੋਫੈਸਰ ਹੈ ਪੰਜਾਬ ਯੂਨੀਵਰਸਿਟੀ ਲਾਹੌਰ ਦੇ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਮੈਂ ਕਿਹਾ ਜੀ ਮੈਂ 2018 ਦੀਆਂ ਚੋਣਾਂ 25 ਜੁਲਾਈ ਨੂੰ ਪਾਕਿਸਤਾਨ 'ਚ ਹੋਣੀ ਹੈ ਔਰ ਮੈਂ ਜਿਸ ਕਿਸਮ ਦਾ ਮਾਹੌਲ ਦੇਖ ਰਿਹਾ ਵੀ ਇਹ ਜਿਹੜਾ ਕਾਇਦੇ ਆਜ਼ਮ ਨੇ ਜਿਸ ਪਾਕਿਸਤਾਨ ਨੂੰ ਡ੍ਰੀਮ ਕੀਤਾ ਔਰ ਜਿਸ ਦੀ ਉਹ ਸਾਂਝ ਦੀ ਗੱਲ ਸਾਰੀ ਤੁਰੀ, ਤੇ ਤੁਹਾਡੀ ਸੁਸਾਇਟੀ ਦਾ ਇੱਕ ਵੱਡਾ ਹਿੱਸਾ ਉਸ ਸੋਚ ਵੱਲੋਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਿਹਦਾ ਨਾ ਤਾਂ ਤੁਹਾਡੀ ਤਹਿਜ਼ੀਬ ਦੇ ਨਾਲ ਕੋਈ ਸਬੰਧ ਹੈ, ਨਾ ਹੀ ਜੇ ਅਸੀਂ ਇਸਲਾਮ ਦੇ ਪਾਰਟ ਤੋਂ ਵੀ ਦੇਖੀਏ ਉਹਦੇ ਨਾਲ ਹੈ। ਤੇ ਜੇ ਅਫਗਾਨਿਸਤਾਨ 'ਚ ਜੋ ਹੋਇਆ, ਜੋ ਪਿਛਲੇ ਦਿਨਾਂ 'ਚ ਜਿਸ ਕਿਸਮ ਦਾ ਵਾਕਿਆ ਜਲਾਲਾਬਾਦ 'ਚ ਹੋਇਆ ਔਰ ਉਹਦੀ ਜ਼ਿੰਮੇਵਾਰੀ ਜੇ ਇਸਲਾਮਿਕ ਸਟੇਟ ਲੈਂਦੀ ਹੈ, ਤੇ ਜ਼ਾਹਰ ਹੈ ਵੀ ਇਹ ਕੋਈ ਉਹਨਾਂ ਦੇ ਤਾਲਿਬਾਨ ਜਾਂ ਜਿਹੜੇ ਉਹਨਾਂ ਦੇ ਟ੍ਰਾਈਬਸ ਨੇ ਉਹਨਾਂ ਵੱਲੋਂ ਨਹੀਂ ਹੈ। ਔਰ ਇਹਨਾਂ ਦੇ ਪਿੱਛੇ ਕੌਣ ਹੈ, ਇਸਲਾਮਿਕ ਸਟੇਟ ਦੇ ਪਿੱਛੇ ਜਾਂ ਕੀ? ਇਸ ਟੌਪਿਕ ਨੂੰ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਏਜੰਸੀਆਂ ਆਪਣਾ ਕੰਮ ਕਰਦੀਆਂ ਨੇ ਹਰ ਥਾਂ ਤੇ, ਪਰ ਜਦੋਂ ਕਿਸੇ ਸਮਾਜ ਦੇ ਵਿੱਚ ਇਸ ਕਿਸਮ ਦੀ ਕੋਈ ਸੋਚ ਆਉਂਦੀ ਹੈ ਜਿਸ ਨੂੰ ਵੱਡੀ ਸੁਸਾਇਟੀ ਦਾ ਹਿੱਸਾ ਚੁੱਪ ਕਰ ਜਾਂਦਾ ਹੈ ਜਾਂ ਡਰ ਦੇ ਥੱਲੇ ਨਹੀਂ ਬੋਲਦਾ, ਤੇ ਇਵੈਂਚੁਅਲੀ ਉਹ ਸੋਚ ਹਾਵੀ ਹੋ ਜਾਂਦੀ ਹੈ ਔਰ ਪਹਿਲਾਂ ਉਹ ਉਸ ਸੁਸਾਇਟੀ ਨੂੰ ਹੀ ਹਾਰਮ ਕਰਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਇਸੇ ਸੋਚ ਨੇ ਅਫਗਾਨਿਸਤਾਨ 'ਚ ਜਿਹੜੇ 5.5 ਸਦੀਆਂ ਤੋਂ ਰਹਿੰਦੇ ਸਿੱਖ ਸੀ, 2-2.5 ਲੱਖ ਤੋਂ ਕਰਦੇ ਕਰਦੇ 3000 ਤੱਕ ਆ ਗਏ, ਹੌਲੀ 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 ਉਹਨੇ ਜਿਹੜਾ ਉਸ ਪਾਸੇ ਨੂੰ ਧੱਕਿਆ। ਔਰ ਇਧਰ ਅਸੀਂ ਇਸ ਪਾਰਟ ਨੂੰ ਦੇਖ ਰਹੇ ਹਾਂ ਕਿ ਵੀ ਈਵਨ ਪਾਕਿਸਤਾਨੀ ਸੁਸਾਇਟੀ, ਹਾਂ ਉਹਨਾਂ ਨੇ ਜਵਾਬ 'ਚ ਕਿਹਾ, ਉਹਨਾਂ ਨੇ ਕਿਸੇ ਦਾ ਹਵਾਲਾ ਦਿੱਤਾ, ਮੈਂ ਕਿਉਂਕਿ ਪਿਛਲੇ ਪੀਰੀਅਡ 'ਚ ਕੋਈ ਰੈਗੂਲਰਲੀ ਫੋਲੋ ਨਹੀਂ ਕਰ ਸਕਿਆ ਪਾਕਿਸਤਾਨ ਦੀਆਂ ਅੰਦਰੂਨੀ ਖਬਰਾਂ, ਉਹ ਕਹਿਣ ਲੱਗੇ ਜੀ ਇਸਲਾਮਾਬਾਦ 'ਚ ਇੱਕ ਮੌਲਵੀ ਸਾਹਿਬ ਬੈਠ ਗਏ, ਉਹਨਾਂ ਨੇ ਕੁਝ ਮੰਗਾਂ ਕੀਤੀਆਂ, ਉਹਨਾਂ ਨੇ ਨਾਲ ਹੀ ਕਿਹਾ ਵੀ ਜਿਹੜਾ ਕੋਈ ਇਸ ਧਰਨੇ ਤੇ ਨਹੀਂ ਆਏਗਾ ਉਹਦਾ ਜਿਹੜਾ ਨਿਕਾਹ ਹੈ ਉਹ ਹਰਾਮ ਹੋ ਜਾਏਗਾ ਕਿ ਵੀ ਉਹ ਹੁਣ ਕਹਿੰਦੇ ਵੀ ਉਹ ਦੇਖੋ ਦੇਖੀ ਜਿਹੜੇ ਨੇ ਉਹ ਬਹਿਣੇ ਸ਼ੁਰੂ, ਵੀ ਇੰਨੇ ਕੁ ਲੋਕ ਉੱਥੇ ਆ ਗਏ ਵੀ ਇਵੈਂਚੁਅਲੀ ਇੱਕ ਦਿੱਕਤ ਹੋ ਗਈ ਕਿ ਭਾਈ ਮੁੜ ਕੇ ਕਿਵੇਂ ਉਹਨਾਂ ਨੂੰ ਤੋਰਿਆ ਜਾਂ ਕੀ ਸੌਦੇਬਾਜ਼ੀ ਹੋਈ। ਉਹ ਕਹਿੰਦਾ ਵੀ ਇਹ ਤਾਂ ਪਤਾ ਨਹੀਂ, ਪਰ ਮੈਂ ਉਹਨਾਂ ਨੂੰ, ਕਿਉਂਕਿ ਮੈਂ ਇਸ ਤੋਂ ਵਾਕਿਫ ਵੀ ਸੀ ਔਰ ਕਈ ਵਾਰ ਮੈਂ ਵੀ ਜਿਹੜੇ ਇਸ ਕਿਸਮ ਦੀ ਐਕਸਟ੍ਰੀਮ ਗੱਲ ਕਰਨ ਵਾਲੇ ਨੇ ਉਹਨਾਂ ਦਾ ਕੁਛ ਨਾ ਕੁਛ ਦੇਖ ਲੈਂਦਾ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਕੀ ਕਾਰਨ ਹੈ ਪਾਕਿਸਤਾਨ ਦੀ ਅਦਰਵਾਈਜ਼ ਇੰਨੀ ਤਹਿਜ਼ੀਬ ਸ਼ੁਦਾ ਸੁਸਾਇਟੀ ਔਰ ਈਵਨ ਜਿੰਨਾ ਟੈਲੈਂਟ ਪਾਕਿਸਤਾਨ 'ਚ ਹਰ ਪੱਖ ਤੋਂ ਹੀ, ਔਰ ਇਹ ਮੈਨੂੰ ਯਾਦ ਹੈ ਕਿ ਸਰ ਮਨੋਹਰ ਸਿੰਘ ਗਿੱਲ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸਨ, ਉਹ ਆਪਣੀ ਸਿੰਘਣੀ ਦੇ ਨਾਲ ਪਾਕਿਸਤਾਨ 'ਚ ਗਏ ਔਰ ਉੱਥੇ ਉਹਨਾਂ ਨੇ ਇੰਟਰੈਕਸ਼ਨ ਵੀ ਕੀਤਾ, ਪੇਸ਼ਾਵਰ ਵੀ ਗਏ, ਦੂਜੇ ਵੀ ਗਏ, ਔਰ ਉਹਦੇ 'ਚ ਉਹਨਾਂ ਨੇ ਜਦੋਂ ਬਾਅਦ 'ਚ ਇੱਕ ਰਾਈਟ ਅਪ ਕੀਤਾ ਜਿਹਦੇ 'ਚ ਉਹਨਾਂ ਨੇ ਪਾਕਿਸਤਾਨ ਦੀ, ਤਾਂ ਉਹਨਾਂ ਨੇ ਕਿਹਾ ਜੀ ਜਿਹੜਾ ਇੱਧਰ ਪਰਸੈਪਸ਼ਨ ਬਣੀ ਹੋਈ ਹੈ ਖਾਸ ਤੌਰ ਤੇ ਔਰਤਾਂ ਦੇ ਹਵਾਲੇ ਨਾਲ ਕਿ ਵੀ ਉਹਨੂੰ ਕਿਸ ਕਿਸਮ ਦਾ ਦਬਾਅ ਹੈ ਜਾਂ ਮਜ਼ਹਬ ਨੂੰ ਉਹਦੇ ਨਾਲ ਜੋੜ ਕੇ, ਉਹ ਕਹਿੰਦੇ ਜੀ ਇੱਧਰ ਦਾ ਤਾਂ ਇੱਧਰ ਅਸੀਂ ਨਹੀਂ ਦੇਖ, ਜਿਵੇਂ ਉਹਨਾਂ ਬੱਚੀਆਂ ਨੇ ਜਿਹਨਾਂ ਕਾਲਜਿਸ ਯੂਨੀਵਰਸਿਟੀਜ਼ 'ਚੋਂ ਗਏ ਕਿ ਜਿੰਨੀ ਵੱਡੀ ਗਿਣਤੀ 'ਚ ਬੱਚੀਆਂ ਹਾਈ ਐਜੂਕੇਸ਼ਨ 'ਚ ਵੀ ਆਉਂਦੀਆਂ ਔਰ ਜਿਵੇਂ ਉਹਨਾਂ ਨੇ ਇੰਟਰੈਕਟ ਕੀਤਾ, ਔਰ ਦੂਸਰਾ ਉਹਨਾਂ ਨੇ ਕਿਹਾ ਕਿ ਵੀ ਬਹੁਤ ਪ੍ਰੋਗਰੈਸਿਵ ਸੁਸਾਇਟੀ ਹੈ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਸ ਕਿਸਮ ਦਾ ਇੱਕ ਪਾਸੇ ਤਾਂ ਜ਼ਾਹਰ ਹੈ ਕਿ ਉੱਥੇ
ਇੱਕ ਪੋਲੀਟੀਕਲ ਕੰਪਲਸ਼ਨ ਵੀ ਰਹੀ ਹੈ ਜਦੋਂ ਤੋਂ ਇਹ ਇੱਕ ਕਲਾਸ ਜਿਸ ਨਾਲ ਹੌਲੀ 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 ਉਸ ਕਿਸਮ ਦੀ ਸੋਚ ਨੇ ਪਾਕਿਸਤਾਨ ਨੂੰ ਟੇਕ ਓਵਰ ਕਰ ਲਿਆ, ਜਿਹੜੀ ਸੋਚ ਮੁੱਢਲੇ ਤੌਰ ਤੇ ਨਾ ਤਾਂ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਦੀ ਸੀ, ਨਾ ਹੀ ਲੈ ਦੇ ਕੇ ਮੂਲ ਉਹਨਾਂ ਦੀ ਸੁਸਾਇਟੀ। ਔਰ ਕੁੱਲ ਮਿਲਾ ਕੇ ਜੇ ਦੇਖੀਏ, ਹਾਲਾਂ ਮੈਂ ਕੋਈ ਇਸਲਾਮ ਦੇ ਬਾਰੇ ਕੋਈ ਨਾ ਮੈਂ ਸਕਾਲਰ ਹੈ ਨਾ ਹੀ ਮੈਂ ਕੋਈ ਦਾਅਵਾ ਕਰ ਸਕਦਾ, ਪਰ ਜਿੰਨਾ ਮੈਨੂੰ ਸਮਝ ਆਇਆ ਇੱਕ ਕੰਪੈਰੀਟਿਵ ਰਿਲੀਜਨਸ ਦਾ ਵਿਦਿਆਰਥੀ ਹੋਣ ਦੇ ਨਾਤੇ ਕਿ ਜਿਹੜੀ ਖੂਬਸੂਰਤੀ ਜਿਸ ਦੇ ਵਿੱਚ ਠੀਕ ਹੈ ਹਰ ਚੀਜ਼ ਨਾਲ ਹਰ ਮਜ਼ਹਬ ਦੀ ਸਹਿਮਤੀ ਨਹੀਂ ਹੁੰਦੀ, ਇਸਲਾਮ ਦੀਆਂ ਆਪਣੀਆਂ ਮਾਨਤਾਵਾਂ ਨੇ ਔਰ ਉਹਨਾਂ ਤੇ ਅਸੀਂ ਸਾਡਾ ਫਰਜ਼ ਵੀ ਨਹੀਂ ਬਣਦਾ ਵੀ ਅਸੀਂ ਸਵਾਲੀਆ ਨਿਸ਼ਾਨ ਚੁੱਕੀਏ, ਪਰ ਜਦੋਂ ਉਸ ਕਿਸਮ ਦਾ ਲਾਈਫ ਸਟਾਈਲ ਦੂਜਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਜਾਂ ਦੂਸਰਿਆਂ ਦੇ ਉੱਤੇ ਤੁਸੀਂ ਆਪਣਾ ਵੈਲਿਊ ਸਿਸਟਮ ਠੋਸਣਾ ਚਾਹੋਗੇ ਕੋਈ ਵੀ, ਔਰ ਇਹ ਜਿਹੜਾ ਪਾਰਟ ਹੈ ਇਸਲਾਮ ਦੇ ਹਵਾਲੇ ਨਾਲ ਵੀ ਔਰ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਵੀ ਇਹ ਗੱਲ ਠੀਕ ਹੈ ਕਿ ਕਨਵਰਟ ਕਰਨਾ ਜਾਂ ਜਿਹਨੂੰ ਕ੍ਰਿਸਚੀਅਨ ਪ੍ਰੋਸਲੇਟਾਈਜ਼ ਕਰਨਾ ਕਹਿੰਦੇ ਨੇ, ਇਹ ਧਰਮ ਦਾ ਹਿੱਸਾ ਵੀ ਹੈ, ਉਹਦੇ ਚ ਸਵਾਬ ਦੀ ਗੱਲ ਵੀ ਹੈ ਕਿ ਪੁੰਨ ਹੋਏਗਾ, ਇਸ ਲਈ ਉਹ ਓਵਰਜ਼ੈਲਸ ਵੀ ਹੁੰਦੇ ਨੇ। ਇਸ ਦੇ ਉਲਟ ਜਿਹੜਾ ਸਿੱਖੀ ਦਾ ਕਨਸੈਪਟ ਹੈ ਉਹਦੇ ਚ ਜ਼ਾਹਰ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਜੇ ਬਗਦਾਦ ਦੇ ਵਿੱਚ ਖਲੋ ਕੇ ਕਿਹਾ ਤੇ 10ਵੇਂ ਪਾਤਸ਼ਾਹ ਨੂੰ ਜਿਹੜਾ ਜਦੋਂ ਪੁੱਛਿਆ ਗਿਆ ਬਹਾਦਰ ਸ਼ਾਹ ਦੇ ਉਸ ਪੀਰੀਅਡ ਦੇ ਵਿੱਚ ਕਿ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ, ਤਾਂ ਗੁਰੂ ਸਾਹਿਬ ਨੇ ਕਿਹਾ ਹਿੰਦੂ ਕੋ ਹਿੰਦੂ ਖੂਬ ਮੁਸਲਮਾਨ ਕੋ ਮੁਸਲਮਾਨ ਖੂਬ। ਸੋ ਇਹਦੇ ਚ ਇੱਕ ਐਲੀਮੈਂਟ ਜ਼ਰੂਰ ਹੈ ਕਿ ਜੇ ਕੋਈ ਆਪਣੀ ਕਨਵਿਕਸ਼ਨ ਦੇ ਨਾਲ ਕਿਸੇ ਨੂੰ ਇੱਕ ਧਰਮ ਦਾ, ਅਸੀਂ ਵੀ ਦੇਖਦੇ ਹਾਂ ਜਦੋਂ ਹਾਲਾਂ ਸਿੱਖੀ ਕਨਵਰਜਨ ਚ ਯਕੀਨ ਨਹੀਂ ਰੱਖਦੇ, ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਸਿੰਪਲ ਸ਼ਬਦ ਸੀ ਕਿ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ। ਸੋ ਜ਼ਾਹਰ ਹੈ ਕਿ ਵੀ ਇਹ ਗੱਲ ਔਰ ਜਿਸ ਨੂੰ ਜਿਹੜੀ ਕਿਉਂਕਿ ਇਸ ਫਿਲਾਸਫੀ ਦੀਆਂ ਜੜ੍ਹਾਂ ਸਿੱਖੀ ਦੇ ਵਿੱਚ ਨੇ, ਉਸ ਗੁਰਬਾਣੀ ਦੀ ਆਈਡੀਓਲੋਜੀ ਚ ਨੇ, ਜਿਹਦੇ ਚ ਗੁਰੂ ਸਾਹਿਬ ਨੇ ਫਰਮਾਇਆ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹੁਣ ਜ਼ਾਹਰ ਹੈ ਕਿ ਵੇਦ ਜਿਹੜੀ ਵਿਜ਼ਡਮ ਹੈ ਈਸਟ ਦੀ ਹੈ, ਜ਼ਾਹਰ ਹੈ ਬ੍ਰਾਹਮਣਵਾਦ ਦਾ ਔਰ ਈਸਟ ਦੇ ਧਰਮਾਂ ਦਾ ਜਿਹੜਾ ਉਸ ਦੇ ਵਿੱਚ ਆਧਾਰ ਰਿਹਾ, ਔਰ ਕਤੇਬ ਜਿਨ੍ਹਾਂ ਦੇ ਵਿੱਚ ਚਾਰੋਂ ਹੀ ਪਵਿੱਤਰ ਜਿਹੜੀਆਂ ਧਰਮ ਕਿਤਾਬਾਂ ਨੇ ਉਹਨਾਂ ਦੇ ਵਿੱਚ ਜ਼ੋਰੇਬ ਹੈ, ਅੰਜੀਲ ਹੈ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ ਹੈ, ਬਾਈਬਲ ਔਰ ਕੁਰਾਨ ਮਜੀਦ ਹੈ। ਸੋ ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਭਾਈ ਅਲਟੀਮੇਟਲੀ ਗੱਲ ਇਹ ਹੈ ਕਿ ਇਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਗ੍ਰੇਨ ਆਫ ਟਰੂਥ ਜਿਹੜਾ ਹੈ ਉਹਨੂੰ ਪਾਸੇ ਛੱਡ ਦਿੱਤਾ ਹੈ। ਦੂਸਰੇ ਕਿਸਮ ਦੇ ਲੋਕਾਂ ਨੇ ਜਿਨ੍ਹਾਂ ਨੇ ਬਾਹਰੀ ਰੂਪ ਤੇ ਗਿਣਤੀ ਵਧਾਉਣ ਚ ਜਾਂ ਕੋਈ ਹੋਰ ਉਹਨਾਂ ਦਾ ਸਿਆਸੀ ਔਰ ਦੂਸਰਾ ਮੋਟਿਵ ਰਿਹਾ, ਔਰ ਜਿਹੜੀ ਟਰੂਥ ਸੀ, ਸੱਚਾਈ ਸੀ। ਔਰ ਮੈਂ ਇੱਕ ਇਸਲਾਮਿਕ ਸਕਾਲਰ ਦੇ ਹਵਾਲੇ ਨਾਲ ਹੀ ਦੇਖ ਰਿਹਾ ਸੀ ਕਿ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਪੁੱਛਿਆ ਕਿ ਜੀ ਕਿਹੜੀ ਗੱਲ ਸਭ ਤੋਂ ਵੱਡੀ ਹੈ, ਨਮਾਜ਼ੀ ਵੀ ਹੁੰਦਾ ਹੈ, ਕੋਈ ਰੋਜ਼ੇ ਵੀ ਰੱਖਦਾ ਹੈ, ਹਜ ਵੀ ਕਰਦਾ ਹੈ, ਕਿਹਾ ਨਹੀਂ। ਉਹਨਾਂ ਨੇ ਕਿਹਾ ਅਲਟੀਮੇਟਲੀ ਕਿਹਾ ਜੀ ਕੀ ਹੈ, ਉਹਨਾਂ ਨੇ ਕਿਹਾ ਜੀ ਅੱਲਾਹ ਤਾਲਾ ਦੀ ਮੁਹੱਬਤ। ਸੋ ਜਿੰਨੀ ਕੁ ਮੈਨੂੰ ਸਮਝ ਆਈ ਹੈ ਇਸਲਾਮ ਚ ਵੀ ਜਿਹੜਾ ਬੇਸ਼ੱਕ ਇੱਕ ਡਿਸਪਲਿਨ ਹੈ ਜਿਹਨੂੰ ਅਸੀਂ ਸ਼ਰੀਅਤ ਦਾ ਡਿਸਪਲਿਨ ਕਹਿੰਦੇ ਆ, ਇਹੀ ਕਾਰਨ ਹੈ ਗੁਰੂ ਸਾਹਿਬਾਨ ਨੇ ਬੇਸ਼ੱਕ ਉਸ ਪੀਰੀਅਡ ਚ ਜਿਹੜੇ ਨੇ ਉਹ ਸ਼ਾਹ ਹੁਸੈਨ ਦਾ ਵੀ ਸੀ, ਸੁਲਤਾਨ ਬਾਹੂ ਦਾ ਵੀ ਕਲਾਮ ਸੀ, ਪੀਲੂ ਵੀ ਸੀ, ਭਗਤ ਕਾਨਾ ਵੀ ਸੀ ਜਿਹੜੇ ਆਪਣੇ ਕਲਾਮ ਲੈ ਕੇ ਆਏ, ਪਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਪਾਬੰਦੀ ਵਿੱਚ ਰਹਿਣ ਵਾਲੇ, ਕਿਉਂਕਿ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡਿਸਪਲਿਨ ਹੈ ਉਹਨੂੰ ਥਰੋਇੰਗ ਟੂ ਦਾ ਵਿੰਡਸ ਵਾਲਾ ਪਾਰਟ ਵੀ ਹੈ, ਪਰ ਗੁਰੂ ਸਾਹਿਬ ਨੇ ਬਾਬਾ ਫਰੀਦ ਸ਼ਕਰਗੰਜ ਦਾ ਕਲਾਮ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਚ ਲਿਆਂਦਾ, ਜਿਸ ਚ ਬੜੀ ਸਪਸ਼ਟਤਾ ਦੇ ਨਾਲ ਕਿ ਉੱਠ ਫਰੀਦਾ ਉਜੂ ਸਾਜ਼ ਸੁਬਾ ਨਮਾਜ਼ ਗੁਜ਼ਾਰ ਜੋ ਸਿਰ ਸਾਈਂ ਨਾ ਨਵੇ ਸੋ ਸਿਰ ਕੱਪ ਉਤਾਰ, ਕਿ ਭਾਈ ਉਜ਼ੂ ਕਰ, ਮਸੀਤ ਆ, ਕਬਹੂ ਚੱਲ ਨਾ ਆਇਆ ਪੰਜੇ ਵਕਤ ਮਸੀਤ, ਤੂੰ ਜਿਹੜਾ ਉਹ ਜੇ ਮਸੀਤ ਨਹੀਂ ਆਂਦਾ। ਸੋ ਜ਼ਾਹਰ ਹੈ ਕਿ ਸਿੱਖੀ ਨੇ ਔਰ ਇਸ ਬੇਸ ਨੂੰ ਜਿਹੜਾ ਹੈ ਉਹ ਮੁੱਢਲੇ ਤੌਰ ਦੇ ਉੱਤੇ ਮੰਨਿਆ, ਔਰ ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਕਸਰ ਅਸੀਂ ਕੋਟ ਕਰਦੇ ਹਾਂ, ਉਹਨਾਂ ਨੇ 5 ਜਿਹੜਾ ਨਮਾਜ਼ਾਂ ਨੇ ਉਹਨਾਂ ਦਾ ਆਧਾਰ ਕੀ ਹੈ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਸੋ ਜ਼ਾਹਰ ਹੈ ਕਿ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਸਿੱਖਿਜ਼ਮ ਦਾ ਜਿਹੜਾ ਸਪਿਰਿਚੁਅਲ ਥਾਟ ਹੈ, ਜਿੱਥੇ ਇਸਲਾਮ ਦਾ ਮੁਹੱਬਤ ਹੈ ਅੱਲਾਹ ਤਾਲਾ ਦੇ ਨਾਲ, ਇੱਥੇ ਵੀ ਇਸ਼ਕ ਹੈ, ਜਿਸ ਨੂੰ ਬਾਬਾ ਫਰੀਦ ਜਦੋਂ
ਇਹ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਉਸ ਦੇ ਨਾਲ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੈ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤੇ ਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਸੋ ਜ਼ਾਹਿਰ ਹੈ ਕਿ ਇਸ਼ਕ ਜਿਹੜਾ ਹੈ, ਮੁਹੱਬਤ, ਇਹ ਬੇਸ ਹੈ। ਬਾਕੀ ਵੀ ਮੈਨੂੰ ਕਈ ਵਾਰ ਇਹ ਲੱਗਦਾ ਵੀ ਇਹ ਸਾਡਾ ਇਸਲਾਮ ਔਰ ਸਿੱਖੀ ਵੈਲਿਊਜ਼ ਬਿਲਕੁਲ ਪੈਰਲਲ ਰਨ ਕਰਦੀਆਂ ਔਰ ਇਹੀ ਕਾਰਨ ਸੀ ਕਿ ਅਲਾਮਾ ਇਕਬਾਲ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਰਦੇ ਕਾਮਿਲ ਨੇ ਜਗਾਇਆ ਖਾਬ ਸੇ, ਮਰਦੇ ਕਾਮਿਲ ਕਹਿੰਦੇ ਨੇ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ। ਲੇਕਿਨ ਇੱਕ ਸੋਚ ਜਿਹੜੀ ਜਹਾਂਗੀਰ ਦੇ ਜ਼ਮਾਨੇ 'ਚ ਵੀ, ਉਹ ਭਾਵੇਂ ਸ਼ੇਖ ਅਹਿਮਦ ਸਰਹੰਦੀ ਦਾ ਨਾਂ ਆਏ ਜਾਂ ਕਿਸੇ ਹੋਰ ਦਾ ਆਏ, ਉਹ ਸੀ ਕਿ ਵੀ ਉਹ ਗਿਣਤੀ ਵਿਧਾਨ 'ਚ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਬਈ ਇਹ ਜਿਹੜਾ, ਔਰ ਇਸੇ ਕਿਸਮ ਦੀ ਸੋਚ ਜਿਹੜੀ ਹੈ ਅੱਜ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਵੀ ਹਾਵੀ ਹੋ ਰਹੀ ਹੈ। ਉਹਨਾਂ ਦੀ ਅੰਦਰੂਨੀ ਔਰ ਉਹਨਾਂ ਦੇ ਸਕਾਲਰ ਔਰ ਉਹਨਾਂ ਨੇ ਜਿਹੜੇ ਪਾਕਿਸਤਾਨੀ ਸਕਾਲਰ ਕਹਿ, ਮੈਂ ਕਿਹਾ ਜੀ ਕੀ ਹੋਇਆ ਤੁਹਾਡੀ ਸੁਸਾਇਟੀ ਨੂੰ, ਇਹ ਤੁਹਾਨੂੰ ਕਿੱਧਰ? ਉਹ ਕਹਿੰਦੇ ਜੀ ਗੱਲ ਇਹ ਹੈ ਵੀ ਡਰ, ਕਿਉਂਕਿ ਇੰਨਾ ਕੁ ਡਰ ਪੈਦਾ ਕਰ ਦਿੱਤਾ ਗਿਆ ਜਾਂ ਹੋ ਗਿਆ ਕਿ ਵੀ ਜਿਹੜਾ ਵੀ ਕੋਈ ਈਵਨ ਉਸ ਦੀ ਠੀਕ ਗੱਲ ਦੇ ਵਿੱਚ ਕੁਝ ਕਹੇਗਾ ਤੇ ਉਹ ਉਹਦੇ ਦੁਆਲੇ ਹੋ ਜਾਣਗੇ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜੀ ਵੀ ਇਸ ਬਹੁਤਿਆਂ ਨੂੰ ਇਹ ਹੈ ਕਿ ਵੀ ਜਦੋਂ ਤੱਕ ਕੋਈ ਚੀਜ਼ ਸਾਨੂੰ ਸਿੱਧੀ ਪ੍ਰਭਾਵਿਤ ਨਹੀਂ ਕਰਦੀ ਉਹ ਸਾਰਾ। ਸੋ ਮਤਲਬ ਹੁਣ ਕੀ ਹੁੰਦਾ ਹੈ ਜਦੋਂ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਸਾਇਲੈਂਸ ਇਜ਼ ਹਾਫ ਐਕਸੈਪਟੈਂਸ, ਜਦੋਂ ਕੋਈ ਚੁੱਪ ਰਹਿੰਦਾ ਹੈ ਇਹਦਾ ਮਤਲਬ ਹੈ ਵੀ ਅੱਧੀ ਤੁਸੀਂ ਮਨਜ਼ੂਰੀ ਦੇ ਦਿੱਤੀ ਹੈ। ਔਰ ਇਹ ਸਾਇਲੈਂਟ ਰਹਿਣਾ ਅਲਟੀਮੇਟਲੀ ਉਹਨਾਂ ਸੁਸਾਇਟੀਜ਼ ਨੂੰ ਜਿਹੜੀਆਂ ਡੀਸੈਂਟ ਸੁਸਾਇਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਐਲੀਮੈਂਟ ਖਲੋਣਾ ਸ਼ੁਰੂ ਹੁੰਦਾ ਹੈ, ਉਹ ਹੌਲੀ 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 ਧਮਕਾਉਂਦਾ ਹੈ। ਸਾਡੇ 'ਚ ਵੀ ਇਹ ਪ੍ਰੋਬਲਮ ਆ ਰਹੀ ਹੈ। ਮੈਂ ਦੇਖ ਰਿਹਾ ਵੀ ਇੱਕ ਚੰਗਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੇ ਮਤਲਬ ਆ ਕੇ ਉਹ ਕੋਈ ਬਣੇ ਹੋਏ ਨੇ ਨਿਹੰਗਾਂ ਦੇ ਨਾਂ ਥੱਲੇ ਕਿ ਜੀ ਰੰਗਰੇਟਾ ਦਲ, ਇਹ ਕੰਮ ਹੈ ਕਿੱਥੇ ਉਹ ਨਿਰਭਉ ਹੋਏ ਜੋ ਭੈ ਨਿਹੰਗਾ, ਕਿੱਥੇ ਉਹ ਨਿਰਭਉਤਾ ਜ਼ੁਲਮ ਦੇ ਖਿਲਾਫ ਟਕਰਾਉਣ ਦੇ ਲਈ ਹੈ? ਕੌਣ ਕਿਹਦੇ ਤਨਖਾਹ ਤੇ ਕੰਮ ਕਰ ਰਿਹਾ, ਕੀ ਕਰ ਰਿਹਾ? ਇਹ ਸਾਡੇ 'ਚ ਵੀ ਇਹ ਆ ਰਿਹਾ ਔਰ ਸਾਡਾ ਵੀ ਇੱਕ ਵੱਡਾ ਤਬਕਾ ਜਿਹੜਾ ਹੈ ਇਸ ਕਿਸਮ ਦੇ ਹਾਲਾਤ ਦੇ ਵਿੱਚ ਚੁੱਪ ਰਹਿਣਾ ਪਸੰਦ ਕਰਦਾ, ਜਿਹੜਾ ਠੀਕ ਨਹੀਂ ਹੈ। ਔਰ ਇਹੀ ਰੀਜ਼ਨ ਹੈ ਵੀ ਹੌਲੀ 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 ਜਿਹੜੀਆਂ ਸਾਡੀਆਂ ਸਿੱਖੀ ਦੀਆਂ ਖੂਬਸੂਰਤ ਵੈਲਿਊਜ਼ ਨੇ, ਜਿਹੜੀਆਂ ਜਿਨ੍ਹਾਂ ਦੇ ਥੱਲੇ ਤੁਸੀਂ UN ਦੇ ਚਾਰਟਰ, ਦੁਨੀਆ ਦਾ ਜਿਹੜਾ ਅੱਜ ਦਾ ਸਾਰੇ ਇਨਸਾਨੀਅਤ ਦਾ ਕਨਸੈਪਟ ਹੈ ਉਹ ਜੁੜਿਆ ਹੋਇਆ ਔਰ ਹਰ ਇੱਕ ਨੂੰ ਗਲ ਨਾਲ ਲਾਉਣ ਦਾ ਕਨਸੈਪਟ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ, ਉਹ ਸਾਰੀ ਦੁਨੀਆ ਦਾ ਕਨਸੈਪਟ ਹੈ, ਸਰਬੱਤ ਦੇ ਭਲੇ ਦਾ ਕਨਸੈਪਟ ਹੈ। ਔਰ ਅਸੀਂ ਵੀ ਉਸ ਕਿਸਮ ਦਾ ਜਿਹੜਾ ਬਿਲਕੁਲ ਉਹ ਜਿਹੜਾ ਇੱਕ ਸੈੱਟ ਹੈ ਜਿਹਦੇ 'ਚ ਸਿਰਫ ਬਾਹਰਲੀ ਇੱਕ ਕਰਮਕਾਂਡ ਦੇ ਨਾਲ ਜੋੜ ਕੇ, ਪਹਿਰਾਵੇ ਨਾਲ ਜੋੜ ਕੇ ਔਰ ਜ਼ਬਾਨੀ ਕਲਾਮੀ ਗੱਲਾਂ ਨਾਲ ਜੋੜ ਕੇ ਅਸੀਂ ਆਪਸੀ ਸਿੱਖਾਂ ਦੇ ਵਿੱਚ ਵੀ ਇੱਕ ਦੂਸਰੇ ਲਈ ਨਫ਼ਰਤ ਪੈਦਾ ਕਰ ਰਹੇ। ਔਰ ਇਹ ਪਾਕਿਸਤਾਨ ਦੇ ਵਿੱਚ ਇਹ ਐਲੀਮੈਂਟ ਵੀ ਕਾਫੀ ਤੇਜ਼ੀ ਦੇ ਨਾਲ ਸਪਰੈਡ ਆਊਟ ਹੋ ਰਿਹਾ। ਪਰ ਅੱਜ ਜਿਸ ਕਰਕੇ ਇਸ ਨੂੰ ਮੈਂ ਕਿਹਾ ਵੀ ਮੈਂ ਭਰੇ ਦਿਲ ਨਾਲ ਕਰ ਰਿਹਾ ਵਾਦੀ ਕਸ਼ਮੀਰ, ਅਸੀਂ ਪਹਿਲੇ ਦਿਨ ਤੋਂ ਇਹ ਮਹਿਸੂਸ ਕਰਦੇ ਹਾਂ ਔਰ ਕਸ਼ਮੀਰ ਦੇ ਹਵਾਲੇ ਨਾਲ ਜਦੋਂ ਵੀ ਗੱਲ ਹੁੰਦੀ ਹੈ ਮੈਨੂੰ ਇਵੇਂ ਹੀ ਉਹ ਪੀਨ ਮਹਿਸੂਸ ਹੁੰਦੀ ਹੈ ਜਦੋਂ ਮੈਂ ਕੋਈ ਕਸ਼ਮੀਰੀ ਬੱਚਾ ਪੈਲਟ ਗਨਸ ਦਾ ਸ਼ਿਕਾਰ ਹੋਇਆ, ਮੇਰੇ ਲਈ ਸੋਹਣਾ ਮੁਹਾਲ ਹੁੰਦਾ, ਉਹ ਮੈਂ ਫੀਲਿੰਗ ਹਮੇਸ਼ਾ ਰੱਖਦਾ। ਔਰ ਉਹਦੇ ਥੱਲੇ ਮੈਂ ਸਮਝਦਾ ਵੀ ਸਾਡੇ 'ਚ ਜਿਹੜਾ ਜੂਨ 84 ਤੋਂ ਪਹਿਲਾਂ ਦੀ ਬਹੁਤ ਸਾਰੇ ਸਾਡੇ ਸਕਾਲਰਸ ਦੀ ਵੀ ਔਰ ਕਾਮਨ ਸੋਚ ਵੀ ਸੀ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਨਾ ਕਿਤੇ ਐਂਟਾਈ ਇਸਲਾਮ ਬਾਇਸ, ਕਿਉਂਕਿ 3 ਸਦੀਆਂ ਦੀ ਸਾਈਕੋ ਹਿਸਟਰੀ ਵੀ ਸਾਡੇ ਨਾਲ ਚੱਲ ਰਹੀ ਹੈ ਜਿਹਦੇ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਉਹ ਭਾਵੇਂ ਉਹਦਾ ਰੀਜ਼ਨ ਕੋਈ ਵੀ ਹੋਏ, ਜਦੋਂ ਤੁਸੀਂ ਆਪਸ ਦੇ ਵਿੱਚ ਇੱਕ ਰੂਲਿੰਗ, ਉਹਨਾਂ ਨੇ ਤਾਂ ਆਪਣੇ ਪੁੱਤਰਾਂ ਨਾਲ ਕਿਹੜਾ ਖੁਸਰੋ ਆਪਣੇ ਮੁੰਡੇ ਨੂੰ ਜਹਾਂਗੀਰ ਨੇ ਅੰਨਾ ਕਰਕੇ ਮਾਰਿਆ, ਉਹਨੂੰ ਭਾਵੇਂ ਅਦਲ ਦਾ ਬਾਦਸ਼ਾਹ ਕਹੀ ਜਾਓ, ਜੋ ਮਰਜ਼ੀ ਕਹੀ ਜਾਓ। ਇਸੇ ਤਰ੍ਹਾਂ ਔਰੰਗਜ਼ੇਬ ਹੈ, ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੀ ਕੀਤਾ, ਭੈਣ ਨੂੰ ਕੀ ਕੀਤਾ, ਭਰਾਵਾਂ ਨਾਲ ਕੀ ਕੀਤਾ। ਪਰ ਫਿਰ ਵੀ ਕਿਉਂਕਿ ਆਲਮੋਸਟ ਇੱਕ ਸਦੀ ਦੀ 1699 ਤੋਂ 1799 ਤੱਕ ਉਹ ਸਾਰੀ ਸਟਰਗਲ ਸੀ, ਉਹ ਮੁਗਲਾਂ ਨਾਲ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰਾਂ ਨਾਲ ਹੋਏ। ਉਹ ਹਮਲਾਵਰ ਕਿਹੜੇ ਜਿਹੜੇ ਆਉਂਦੇ ਸੀ ਉਹ ਕੋਈ ਪੰਜਾਬ ਦੇ ਜਾਂ ਉਸ ਧਰਤੀ ਦੇ ਮੁਸਲਮਾਨਾਂ ਨਾਲ ਕੱਟ ਕਰਦੇ ਸੀ, ਇਹ ਤਾਂ ਨਹੀਂ ਹੈ। ਅਦਰਵਾਈਜ਼ ਸਾਈਂ ਬੁੱਲੇ ਸ਼ਾਹ ਥੋੜੀ ਕਹਿੰਦਾ ਵੀ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਵੀ ਲੈ ਜਾਓ ਜੋ ਖਾ ਪੀ ਲੋ ਬਾਕੀ ਲੈ ਜਾਣਾ ਉਹਨੇ। ਸੋ ਉਹਨਾਂ ਦੇ ਲਈ ਕੋਈ ਉੱਥੇ ਮਜ਼ਹਬ ਦੀ ਉਹ ਇੱਕ ਲਟੇਰਾਪਨ ਸੀ ਉਹ ਸਾਰੇ ਪਾਰਟ। ਲੇਕਿਨ
ਉਹਦੇ ਚੋਂ ਇੱਕ ਪੋਜ਼ਿਟਿਵ ਪਾਰਟ ਮੈਂ ਸਮਝਦਾ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ 40 ਸਾਲ ਦਾ ਇੱਕ ਪੰਜਾਬੀਅਤ ਦਾ, ਜਿਹਦੇ 'ਚ ਕਿਉਂਕਿ ਜਦੋਂ ਇਮੀਡੀਏਟ ਕੁਝ ਕੱਲ ਵਾਪਰਦਾ ਉਹ ਅੱਜ ਉਹਨੂੰ ਭੁੱਲਣਾ ਔਖਾ ਹੁੰਦਾ। ਸੋ ਉਹ ਜਿਹੜਾ ਪਾਰਟ ਸੀ ਬੈਂਡਿੰਗ ਟੂਗੈਦਰ, ਉਹਨੇ ਬਹੁਤ ਵੱਡਾ ਕੰਮ ਕੀਤਾ। ਔਰ ਇਹੀ ਕਾਰਨ ਸੀ ਕਿ ਅੰਗਰੇਜ਼ਾਂ ਦੇ ਵੇਲੇ 'ਚ ਭਾਵੇਂ ਯੂਪੀ, ਬਿਹਾਰ, ਬੰਗਾਲ ਦੇ ਵਿੱਚ ਈਵਨ ਅੰਗਰੇਜ਼ੀ ਰਾਜ 'ਚ ਹਿੰਦੂ ਮੁਸਲਮਾਨ ਫਸਾਦ ਨਹੀਂ ਰੁਕੇ ਹੁੰਦੇ ਸੀ, ਲੇਕਿਨ ਪੰਜਾਬ ਦੇ ਵਿੱਚ ਬਿਲਕੁਲ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਸੀ। 1930ਵਿਆਂ 'ਚ ਫਿਰ ਜਦੋਂ ਕਿ ਪੋਲੀਟੀਕਲ ਟੈਂਪਰੇਚਰ ਵਧਣਾ ਸ਼ੁਰੂ ਹੋਇਆ, ਹੌਲੀ ਜਿਹੜੀ ਹੈ ਪਾਕਿਸਤਾਨ ਦੀ ਮੰਗ 1940 ਤੱਕ ਆਉਂਦੀ ਹੈ, ਉਦੋਂ ਥੋੜੇ ਬਹੁਤ ਉਹ ਵੀ ਕੋਈ ਕਦੇ ਇਹ ਨਹੀਂ ਹੋਇਆ ਵੀ ਕਾਮਨ ਲੋਕਾਂ ਨੇ ਉੱਠ ਕੇ ਇੱਕ ਦੂਜੇ ਨੂੰ ਮਾਰਿਆ। ਲਾਹੌਰ ਸੀ, ਉਹਦਾ ਮਸੀਤ ਦਾ ਜਿਹੜਾ ਜਿੱਥੇ ਭਾਈ ਮਨੀ ਸਿੰਘ ਦੀ ਸ਼ਹਾਦਤ ਸ਼ਹੀਦਗੰਜ, ਔਰ ਉਹ ਸਾਰੇ ਦੇ ਉੱਤੇ ਜਿਹੜਾ, ਲੇਕਿਨ ਉਦੋਂ ਵੀ ਇਸ ਮਾਮਲੇ ਦੇ ਵਿੱਚ ਕਾਇਦੇ ਆਜ਼ਮ ਔਰ ਇਕਬਾਲ, ਜਦੋਂ ਈਵਨ ਪਹਿਲੀ ਗੱਲ ਜਿਹੜਾ ਲਾਹੌਰ ਦਾ ਜਿਹੜਾ ਸ਼ਹੀਦਗੰਜ ਦਾ ਸੀ, ਤਾਂ ਉਹਦੇ ਤੋਂ ਹੀ ਸ਼ਾਇਦ ਇਕਬਾਲ ਦਾ ਹੀ ਸ਼ਹਿਰ ਹੈ ਕਿ ਉਹਦੇ ਚ ਮਸੀਤ ਬਾਰੇ ਉਹਨਾਂ ਨੇ ਔਰ ਮਸੀਤ ਗੁਰਦੁਆਰੇ ਦੇ ਝਗੜੇ ਬਾਰੇ ਉਹਨਾਂ ਨੇ ਕਿਹਾ ਸੀ ਕਿ ਮਸਜਿਦ ਤੋਂ ਬਣਾ ਦੀ ਸ਼ਬ ਭਰ में इमां की हरारत वालों ने मन अपना पुराना पापी है बरसों में नमाजी बन ना सका। ਇਹ ਵੀ ਇੱਕ ਵਿਅੰਗ ਸੀ ਕਿ ਮਸੀਤਾਂ ਬਣਾ ਲੈਣ ਨਾਲ ਕੋਈ ਇਸਲਾਮ ਨਹੀਂ ਹੈ, ਗੱਲ ਜਿਹੜੀ ਹੈ ਤੁਹਾਡੀ ਮਨ ਦੀ ਤਬਦੀਲੀ ਹੈ। ਸੋ ਲੇਕਿਨ ਉਦੋਂ ਇੱਕ ਪੋਲੀਟੀਕਲ ਜਿਹੜਾ ਉਹ ਰੱਸਾਕਸ਼ੀ ਸ਼ੁਰੂ ਹੋ ਚੁੱਕੀ ਸੀ ਔਰ 47 ਦੇ ਪਾਗਲਪਨ ਨੇ ਜਿਹੜਾ ਦੋਨੋਂ ਪਾਸੇ ਦੋਨਾਂ ਪੰਜਾਬਾਂ 'ਚ ਹੋਇਆ, ਉਹਨੇ ਸਾਨੂੰ ਬਹੁਤ ਦੂਰ ਕੀਤਾ। ਔਰ ਲੇਕਿਨ ਕਿਉਂਕਿ ਤਹਿਜ਼ੀਬ ਦੀ ਔਰ ਜੋ ਸਾਰੀਆਂ ਸਾਂਝਾਂ ਜਾਂ ਜਿਵੇਂ ਮੈਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਉਸ ਬੇਸਿਕ ਨੂੰ ਰੱਖਿਆ ਸੀ, ਬਹੁਤ ਜਲਦੀ ਇਹ ਹੁੰਦਾ ਜੂਨ 84 ਜਿਹੜਾ ਸਾਡੇ ਔਰ ਇਸ ਸਾਰੇ ਪੀਰੀਅਡ 2-3 ਸਦੀਆਂ 'ਚ ਬਾਇਸ ਵੀ ਰਿਹਾ, ਕਿਉਂਕਿ ਹਿਸਟਰੀ ਲਿਖਣ ਵਾਲੇ ਬਹੁਤੇ ਹਿੰਦੂ ਸਕਾਲਰ ਸੀ ਔਰ ਉਹਨਾਂ ਨੇ ਸਾਰੇ ਸਿੱਖ ਲਹਿਰ ਨੂੰ ਹੀ, ਔਰ ਜਿਵੇਂ ਅੱਜ RSS ਵਾਲੇ ਸਿੱਖਾਂ ਨੂੰ ਖੜਕਧਾਰੀ ਬਾਂਹ ਕਿ ਵੀ ਜਿਵੇਂ ਮੁਸਲਮਾਨਾਂ ਦੇ ਖਿਲਾਫ ਲੜਨ ਦੇ ਲਈ ਬਣਾਇਆ, ਉਹਨੇ 47 ਬਾਅਦ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਜੇ ਇਹਨੂੰ ਬੰਦ ਕਰ। ਜੂਨ 84 ਸਾਡੇ ਲਈ ਇੱਕ ਆਈ ਓਪਨਰ ਸੀ ਔਰ ਸਾਨੂੰ ਪਹਿਲੀ ਵਾਰ, ਕਿਉਂਕਿ ਅਸੀਂ ਉਹਨਾਂ ਦੇ ਮੁਗਲਾਂ ਦੇ ਜਾਂ ਧਾੜਵੀਆਂ ਦੇ ਦਰਾ ਖੈਬਰ ਪਾਰ ਦੇ ਉਹਨਾਂ ਦੇ ਜ਼ੁਲਮ ਦੇਖੇ ਹੋਏ ਸੀ, ਇਹਨਾਂ ਦੀ ਹਕੀਕਤ ਸਾਹਮਣੇ ਆਈ ਔਰ ਉਸ ਤੋਂ ਇੱਕਦਮ ਬਾਅਦ ਇੱਕ ਬੈਲੈਂਸ ਹੋਣਾ ਸ਼ੁਰੂ ਹੋਇਆ ਔਰ ਉਸ ਦਾ ਹੀ ਨਤੀਜਾ ਸੀ ਕਿ ਹੌਲੀ ਇਹਨਾਂ ਪਿਛਲੇ ਆਲਮੋਸਟ 38 34 35 ਸਾਲਾਂ ਦੇ ਵਿੱਚ ਇੱਕ ਬੌਂਡਿੰਗ, ਜਿਹਦੇ 'ਚ ਨਾ ਸਿਰਫ ਇਹ ਈਵਨ ਮਜ਼ਹਬੀ ਤੌਰ ਦੇ ਉੱਤੇ ਇੱਕ ਨਵੀਂ ਡਿਬੇਟ ਸ਼ੁਰੂ ਹੋਈ ਔਰ ਅਸੀਂ ਪਿਛਲੇ ਆਲਮੋਸਟ 5.5 ਸਾਲ ਤੋਂ TV 84 ਤੇ ਉਹ ਪਲੇਟਫਾਰਮ ਮੁਹੱਈਆ ਕੀਤਾ ਕਿ ਜਿਹਦੇ ਰਾਹੀਂ ਅਸੀਂ ਉਸ ਪਾਰਟ ਨੂੰ ਵੀ, ਕਿਉਂਕਿ ਜੇ ਅਸੀਂ ਸਦੀਵੀ ਸਾਂਝ ਦੀ ਗੱਲ ਕਰਨੀ ਹੈ ਤੇ ਸਾਨੂੰ ਓਨੈਸਟਲੀ ਜਿਹੜੇ ਸਾਡੇ ਵੀਕ ਨੁਕਤੇ ਨੇ ਜਾਂ ਸਾਡੇ ਸੌਫਟ ਸਪੌਟਸ ਨੇ, ਜਿਹੜੇ ਹਾਰਡ ਸਪੌਟਸ ਨੇ, ਉਹਨਾਂ ਸਾਰਿਆਂ ਨੂੰ ਹੀ ਡਿਸਕਸ ਕਰਨਾ ਹੋਵੇਗਾ। ਜ਼ਬਾਨੀ ਕਲਾਮੀ ਕਹੀ ਜਾਣਾ ਜੀ ਤੁਸੀਂ ਵੀ ਬਹੁਤ ਚੰਗੇ ਹੋ, ਤੁਸੀਂ ਵੀ ਬਹੁਤ, ਪਰ ਜਦੋਂ ਤੱਕ ਉਹ ਕੁੰਡੀਆਂ ਜਿਹੜੀਆਂ ਕਿਤੇ ਫਸੀਆਂ ਹੋਈਆਂ ਸੀ ਉਹਨਾਂ ਨੂੰ ਸਾਨੂੰ ਟਰੂਥਫੁਲੀ ਜਿਹੜਾ ਦੇਖਣਾ ਪਏਗਾ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਖਾਲਿਸਤਾਨ ਦੀ ਸਟਰਗਲ ਪੋਸਟ ਜੂਨ 84 ਸ਼ੁਰੂ ਹੋਈ ਔਰ ਇੱਕਦਮ ਜਿਹੜੇ ਸਾਡੇ ਨੌਜਵਾਨ ਅੰਮ੍ਰਿਤਸਰ ਗੁਰਦਾਸਪੁਰ ਤੋਂ ਕ੍ਰਾਸ ਕਰਕੇ ਗਏ, ਹੌਲੀ ਉੱਥੇ ਵੀ ਇਸ ਦੀ ਜਿਹੜੀ ਹੈ ਇੱਕ ਅੰਡਰਸਟੈਂਡਿੰਗ ਸ਼ੁਰੂ ਹੋਈ ਔਰ ਖਾਲਿਸਤਾਨ ਦੀ ਹਮਾਇਤ ਦੇ ਵਿੱਚ ਭਾਵੇਂ ਸਰਕਾਰੀ ਲੈਵਲ ਤੇ ਤਾਂ ਅੱਜ ਤੱਕ ਵੀ ਬਹੁਤਿਆਂ ਨੂੰ ਇਹ ਨਹੀਂ ਲੱਗਦਾ, ਲੇਕਿਨ ਇੱਕ ਗੁੱਡਵਿਲ ਬਣਨੀ ਸ਼ੁਰੂ ਹੋਈ। ਔਰ ਉਸੇ ਵੇਲੇ ਹੀ 1999 ਦੇ ਵਿੱਚ ਕਸ਼ਮੀਰ ਦੇ ਵਿੱਚ ਫਰੀडम ਸਟਰਗਲ, ਆਰਮਡ ਸਟਰਗਲ, ਬੇਸ਼ੱਕ ਉਹਨਾਂ ਦੀ ਸਟਰਗਲ 48 ਤੋਂ ਹੀ ਸੀ, ਬੜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਕਿਉਂਕਿ ਜੋ ਕੁਝ ਪੰਜਾਬ ਦੇ ਵਿੱਚ ਤੌਰ ਤਰੀਕੇ ਸਿਕਿਉਰਿਟੀ ਏਜੰਸੀਜ਼ ਨੇ ਵਰਤੇ ਸੀ ਉਹਨਾਂ ਤੋਂ ਅਸੀਂ ਵਾਕਿਫ ਸੀ। ਅਸੀਂ ਕਸ਼ਮੀਰੀ ਸਟਰਗਲ ਨੂੰ ਨਾ ਸਿਰਫ ਸਮਝਿਆ ਨਾ ਜਾਂ ਹਮਾਇਤ ਕੀਤੀ। ਇੱਥੇ ਅਸੀਂ 91-92 ਚ ਜਦੋਂ ਨਵੰਬਰ 1991 ਚ ਸਪੋਕਸਪਰਸਨ ਦੇ ਤੌਰ ਤੇ ਮੈਂ ਸੇਵਾ ਮੈਨੂੰ ਮਿਲੀ ਪੰਥਕ ਕਮੇਟੀ ਦੇ ਔਰ ਉਦੋਂ ਤੋਂ ਸਾਡਾ ਹਮੇਸ਼ਾ ਇਹ ਯਤਨ ਰਿਹਾ। ਉਦੋਂ ਡਾਕਟਰ ਫਾਈ ਸਨ, ਅਸੀਂ ਜੁਆਇੰਟ ਪ੍ਰੋਟੈਸਟ ਡੈਮੋਨਸਟ੍ਰੇਸ਼ਨਸ, ਹਾਲਾਂ ਕਸ਼ਮੀਰੀ ਥੋੜੇ ਘਬਰਾਉਂਦੇ ਹੁੰਦੇ ਸੀ ਉਦੋਂ, ਉਹ ਸਮਝਦੇ ਸੀ ਵੀ ਸਾਡਾ ਕੇਸ ਤਾਂ ਜਿਹੜਾ UN ਦੇ ਥੱਲੇ ਹੈ ਤੇ ਇਹ ਇੰਡੀਆ ਨੂੰ ਤੋੜਨ ਦਾ, ਪਰ ਹੌਲੀ 5-7 ਸਾਲ ਬਾਅਦ ਉਹਨਾਂ ਨੂੰ ਵੀ ਸਮਝ ਆ ਗਈ ਵੀ ਅਲਟੀਮੇਟਲੀ ਦੁਸ਼ਮਣ ਇੱਕੋ ਹੀ ਹੈ ਔਰ ਸਾਨੂੰ, ਔਰ ਫਿਰ ਉਹ ਚਾਹ ਦੇ ਨਾਲ ਜਿਹੜਾ ਸਾਡਾ ਸਭ ਕੁਝ ਹੀ ਬਹੁਤ ਸਾਰੀ, ਭਾਵੇਂ ਇੱਥੇ UN ਪਲਾਜ਼ਾ 'ਚ ਉਹਨਾਂ ਦਾ ਹੋਏ ਸੈਸ਼ਨ
ਕੈਪੀਟਲ ਹਿੱਲ ਤੇ ਹੋਏ। ਮੈਂ ਹਮੇਸ਼ਾ ਹੀ ਕੀਨੋਟ ਸਪੀਕਰ ਰਿਹਾ ਔਰ ਮੈਨੂੰ ਫਖਰ ਵੀ ਹੈ ਇਸ ਗੱਲ ਤੇ। ਜੀ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਵੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ 'ਚ ਵੀ, ਔਰ ਜਿਵੇਂ ਸਿੱਖ 5.5 ਸਦੀਆਂ ਤੋਂ ਹੀ ਉੱਥੇ ਨੇ, ਮੂਲ ਰੂਪ 'ਚ ਕਸ਼ਮੀਰੀ ਨੇ, ਔਰ ਇਸਲਾਮ ਉਸ ਤੋਂ ਵੀ ਪਹਿਲਾਂ ਦਾ ਉੱਥੇ ਆਇਆ ਹੋਇਆ। ਸੂਫੀ ਫਕੀਰਾਂ ਨੇ, ਭਾਵੇਂ ਉਹ ਚਰਾਰੇ ਸ਼ਰੀਫ 12ਵੀਂ ਸਦੀ ਦੇ, ਔਰ ਦੂਸਰੇ ਜਿਹੜੇ ਨੇ ਬੜੇ ਲਿਬਰਲ ਕਿਸਮ ਦਾ ਇਸਲਾਮ ਉੱਥੇ ਰਿਹਾ, ਔਰ ਕਦੇ ਵੀ ਉਹਨਾਂ ਦਾ ਕੋਈ ਟਕਰਾਅ ਨਹੀਂ ਰਿਹਾ ਸਿੱਖਾਂ ਦਾ ਔਰ ਜਿਹੜਾ ਉਹ ਉੱਥੋਂ ਦੇ ਨਾਲ। ਪਰ ਹੁਣ ਅਸੀਂ ਇਹ ਮਹਿਸੂਸ ਕਰ ਰਹੇ ਹਾਂ, ਔਰ ਇਸ ਘਟਨਾ ਨੇ ਜਿਸ ਦਾ ਸਾਨੂੰ ਇਹ ਡਰ ਹੈ, ਜਿਸ ਤਰੀਕੇ ਨਾਲ, ਕਿਉਂਕਿ ਇਹ ਘਟਨਾ ਪਹਿਲੀ ਨਹੀਂ ਹੈ, ਵਾਪਰ ਕੁਛ ਦੇਰ ਤੋਂ ਰਹੀਆਂ ਸੀ, ਸਾਡੇ ਤੱਕ ਵੀ ਪਹੁੰਚਦੀਆਂ ਸੀ, ਪਰ ਅਸੀਂ ਇਹ ਮਹਿਸੂਸ ਕਰਦੇ ਸੀ ਵੀ ਕਈ ਵਾਰ ਇਹ ਲੋਕਲ ਲੈਵਲ ਦੇ ਉੱਤੇ ਜਦੋਂ ਸਟੂਡੈਂਟਸ ਇਕੱਠੇ ਪੜ੍ਹਦੇ ਨੇ, ਇਕੱਠੇ ਹੁੰਦੇ ਹੈ, ਕਿਸੇ ਦੀ ਕਿਸੇ ਲਈ ਚਾਹਤ ਹੈ, ਉਹਦੇ ਲਈ ਮਜ਼ਹਬ ਬਦਲਣ ਦੀ ਗੱਲ ਜਿਹੜੀ ਹੈ ਉਹ ਬਣ ਜਾਂਦੀ। ਲੇਕਿਨ ਜਦੋਂ ਇਹ ਲੱਗਣ ਲੱਗ ਜਾਏ ਕਿ ਵੀ ਇਹ ਇੱਕ ਕੋਈ ਇਸ ਕਿਸਮ ਦਾ ਟਾਰਗੇਟਡ ਗਰੁੱਪ ਹੈ ਜਿਹੜਾ ਕਿ ਇੰਟੈਂਸ਼ਨਲੀ ਕਰ ਰਿਹਾ, ਔਰ ਉਸ ਦੇ ਲਈ ਈਵਨ ਜਿਹੜੀਆਂ ਧਿਰਾਂ ਜਿਹੜੀਆਂ ਕਿ ਆਜ਼ਾਦੀ ਲਈ ਲੜ ਰਹੀਆਂ ਨੇ, ਹੁਣ ਜੇ ਚਿੱਠੀ ਸਿੰਘਪੁਰਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਕੀਤਾ 35 ਸਿੱਖਾਂ ਨੂੰ ਮਾਰਨ ਦਾ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਗਏ, ਇਮੀਡੀਏਟਲੀ ਕਸ਼ਮੀਰ ਦੇ ਸਾਰੇ ਹੀ ਲੀਡਰ, ਖਾਸ ਤੌਰ ਤੇ ਹੁਰੀਅਤ ਕਾਨਫਰੰਸ ਦੇ ਸੈਯਦ ਅਲੀ ਸ਼ਾਹ ਗਿਲਾਨੀ, ਮਿਰਵਾਇਜ਼ ਉਮਰ ਫਾਰੂਕ, ਇਹ ਸਾਰੇ ਅਗਲੇ ਦਿਨ ਸਵੇਰੇ ਉਸ ਪਿੰਡ ਦੇ ਵਿੱਚ ਆਏ, ਔਰ ਜਦੋਂ ਤੱਕ ਇਹ ਸਾਰਾ ਉਹਨਾਂ ਦੀਆਂ ਅੰਤਮ ਅਰਦਾਸ ਨਹੀਂ ਹੋਈ, ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦੇ ਆਇਆ, ਉਹਨਾਂ ਨੇ ਕਿਹਾ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ ਇਹਦੇ ਨਾਲ, ਭਾਵੇਂ ਉਹਨੂੰ ਲਸ਼ਕਰੇ ਤੋਇਬਾ ਦੇ ਖਾਤੇ 'ਚ ਪਾਇਆ। ਔਰ ਸਿੱਖਾਂ ਨੇ ਵੀ ਜੈਨੂਇਨਲੀ ਇਸ ਗੱਲ ਨੂੰ ਮੰਨਿਆ ਕਿ ਵੀ ਨਹੀਂ ਹੈ, ਔਰ ਇਵੈਂਚੁਅਲੀ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਵੀ ਕਿਹਾ, ਔਰ ਦੂਸਰੀ ਗੱਲ ਇੱਕ ਬਹੁਤ ਨਾਈਸ ਜੈਸਚਰ ਸੀ। ਇਹੀ ਕਾਰਨ ਰਿਹਾ ਕਿ ਜਗਮੋਹਨ ਨੇ ਜਦੋਂ ਗਵਰਨਰ ਕਸ਼ਮੀਰ ਦਾ ਰਿਹਾ, ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰੀ ਜੁਝਾਰੂਆਂ ਨੇ ਹਿਜਰਤ ਨਹੀਂ ਕਰਵਾਈ, ਉਹ ਇਹਨਾਂ ਦੀ ਨੀਤੀ ਸੀ। ਉਹਨਾਂ ਨੇ ਹਿਜਰਤ ਕੀਤੀ ਪਰ ਸਿੱਖ ਖੜੇ ਰਹੇ। ਸਿੱਖਾਂ ਨੇ ਕਿਹਾ ਨਹੀਂ, ਇਹ ਸਾਡਾ ਵਤਨ ਹੈ, ਇਹ ਸਾਡੇ ਭਰਾ ਨੇ ਕਸ਼ਮੀਰੀ, ਅਸੀਂ ਇੱਥੋਂ ਨਹੀਂ ਜਾਣਾ ਹੈ ਕਿਤੇ ਵੀ। ਔਰ ਅੱਜ ਵੀ 80,000 ਦੇ ਕਰੀਬ ਸਿੱਖ ਜਿਹੜੇ ਨੇ ਉਹ ਵੈਲੀ ਦੇ ਵਿੱਚ ਨੇ, ਕਸ਼ਮੀਰ ਵਾਦੀ ਦੇ ਵਿੱਚ। ਪਰ ਹੁਣ ਇਹ ਜਿਵੇਂ ਅਫਗਾਨਿਸਤਾਨ ਦੇ ਵਿੱਚ ਭਾਵੇਂ 30 ਸਾਲਾਂ ਦੇ ਵਿੱਚ ਕਿੰਨਾ ਕੁਛ ਰਿਹਾ, ਕੋਈ ਸਿੱਖ ਅੜੇ ਰਹੇ ਕਿਉਂਕਿ ਉਹਨਾਂ ਨੂੰ ਸੀ ਕਿ ਭਾਈ ਉਹਨਾਂ ਦਾ, ਔਰ ਇਹ ਨਹੀਂ ਹੈ। ਹੁਣ ਵੀ ਜਦੋਂ ਜਲਾਲਾਬਾਦ ਦੇ ਵਿੱਚ ਸਿੱਖਾਂ ਦੇ ਉੱਤੇ ਅਟੈਕ ਹੋਇਆ, ਇਹ ਖਬਰ ਇੰਡੀਅਨ ਮੀਡੀਆ ਨੇ ਨਹੀਂ ਸੀ ਦੇਣੀ, ਨਹੀਂ ਦਿੱਤੀ ਉਹਨਾਂ ਨੇ। ਕੁਝ ਦਿਨਾਂ ਬਾਅਦ ਕਾਬਲ ਦੇ ਵਿੱਚ 10,000 ਤੋਂ ਜ਼ਿਆਦਾ ਅਫਗਾਨਾਂ ਨੇ, ਪਠਾਣਾਂ ਨੇ ਪ੍ਰੋਟੈਸਟ ਕੀਤਾ ਕਿ ਵੀ ਇਹ ਸਿੱਖਾਂ ਦੇ ਉੱਤੇ ਤੁਸੀਂ ਇਹ ਕਿਉਂ ਇਸ ਤਰ੍ਹਾਂ ਦਾ ਹੋਇਆ, ਅਸੀਂ ਨਾਲ ਖੜੇ ਹਾਂ, ਅਸੀਂ ਜਾਣ ਨਹੀਂ ਦਿਆਂਗੇ। ਅਸੀਂ ਆਪਣੇ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ, ਉਹਨਾਂ ਦਾ ਜਿਹੜਾ ਵੱਡਾ ਜਿਹੜਾ ਮੀਡੀਆ ਗਰੁੱਪ ਸੀ, ਉਹਨਾਂ ਦੇ ਚੇਅਰਪਰਸਨ ਦਾ ਰਾਈਟ ਅਪ, ਔਰ ਈਵਨ ਪ੍ਰੈਜ਼ੀਡੈਂਟ ਅਸ਼ਰਫ ਜਿਹੜੇ ਉੱਥੇ ਨੇ ਹੁਣ ਦੇ, ਔਰ ਅਬਦੁੱਲਾ ਉਹ ਜਿਹੜੇ ਨੇ ਉੱਥੇ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ ਆਏ, ਔਰ ਇੱਥੇ ਸਾਰੇ ਪਾਸੇ, ਇੱਥੇ ਕੌਂਸਲ ਜਨਰਲ ਆਇਆ, ਦਿੱਲੀ 'ਚ ਐਂਬੈਸਡਰ ਗਿਆ। ਸੋ ਇਹ ਮਹਿਸੂਸ ਹੋਇਆ ਸਾਨੂੰ, ਇਹਦੇ ਬਾਵਜੂਦ ਵੱਡੀ ਟ੍ਰੈਜੇਡੀ ਸੀ ਕਿ ਭਈ ਇਹ ਇੱਕ ਜੈਨੂਇਨ ਉਹਨਾਂ ਦਾ ਹੈ। ਕੌਣ ਐਕਟਰ ਨੇ, ਕਿਹਦੇ ਕਹਿਣ ਤੇ ਕਰ ਰਹੇ ਨੇ, ਪਰ ਇਫੈਕਟ ਜ਼ਰੂਰ ਹੈ, ਉਸ ਚੋਂ ਕੁਝ ਨਿਕਲੇ ਵੀ, ਪਰ ਕੁਝ ਨੇ ਫਿਰ ਵੀ ਜਦੋਂ ਇਹ ਸਾਰੀ ਹਮਾਇਤ ਮਿਲੀ, ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਾਂਗੇ, ਅਸੀਂ ਕਿਤੇ ਨਹੀਂ ਜਾਣਾ। ਹੁਣ ਜਿਹੜੀ ਘਟਨਾ ਪਿਛਲੇ, ਬੇਸ਼ੱਕ ਇਹ ਘਟਨਾ ਵਾਪਰੀ ਹੈ ਜੁਲਾਈ 2 ਨੂੰ, 2 ਜੁਲਾਈ ਨੂੰ, ਅੱਜ 7 ਨਹੀਂ 2 ਜੁਲਾਈ ਦੀ ਘਟਨਾ ਹੈ, ਅੱਜ 9 ਜੁਲਾਈ ਹੈ। 9 ਜੁਲਾਈ ਮੈਂ ਹੋਈ ਕਰੀ ਹੈ। ਹਾਂਜੀ, ਖਬਰ ਦਾ ਮੈਨੂੰ ਪਤਾ ਸੀ ਕਿਉਂਕਿ ਪਹਿਲਾਂ ਜਿਸ ਮੀਡੀਆ ਰਾਹੀਂ ਆਇਆ ਉਹ ਕ੍ਰੈਡੀਬਲ ਨਹੀਂ ਸੀ। ਫਿਰ ਹੌਲੀ ਹੌਲੀ ਮੈਂ ਆਪਣੇ ਸੋਰਸਿਸ ਰਾਹੀਂ ਕਸ਼ਮੀਰ 'ਚ ਜਿਹੜੇ ਗਰਾਊਂਡ ਦੇ ਉੱਤੇ ਸਿੱਖ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਵੀ, ਦੂਸਰਿਆਂ ਦੇ ਨਾਲ ਵੀ ਸੰਪਰਕ ਕਰਨ ਤੋਂ ਬਾਅਦ ਜਦੋਂ ਇਸ ਖਬਰ ਨੂੰ ਕਨਫਰਮ ਕਰ ਲਿਆ ਤੇ ਮੈਂ ਅੱਜ ਇਸ ਨੂੰ ਡਿਸਕਸ਼ਨ 'ਚ ਲਿਆਂਦਾ ਹੈ। ਉਹਦੀ ਮੈਂ ਬੈਕਗਰਾਉਂਡ ਸਾਰੀ ਦੱਸ ਦਿੱਤੀ ਹੈ। ਤੇ ਘਟਨਾ ਇਨ ਬਰੀਫ ਇਹ ਹੈ ਕਿ ਜ਼ਿਲ੍ਹਾ ਅਨੰਤਨਾਗ ਦੇ ਅਵੰਤੀਪੁਰਾ ਦੇ ਵਿੱਚ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਹੈ ਜੀ। ਉਹਦੇ 'ਚ ਮਨਦੀਪ ਕੌਰ ਨਾਂ ਦੀ ਬੱਚੀ ਜਿਹੜੀ ਹੈ ਉਹ ਇਲੈਕਟ੍ਰੋਨਿਕ ਇੰਜੀਨੀਅਰ ਦੀ ਸਟੂਡੈਂਟ ਹੈ, 2nd ਈਅਰ ਹੈ, ਉਹਦਾ 2nd ਸਮੈਸਟਰ ਹੈ ਜੀ। ਔਰ ਉਹਦੇ ਨਾਲ ਜੋ ਵਾਪਰਿਆ, ਔਰ ਇਹ ਹੁਣ ਕਿਉਂਕਿ ਉੱਥੋਂ ਦੇ ਈਵਨ ਜਿਹੜਾ ਮੀਡੀਆ ਨੇ ਵੀ ਲਿਆ, ਔਰ ਸਾਡਾ ਇਹ ਫੀਅਰ ਹੈ ਕਿ ਵੀ ਜਿਸ ਤਰੀਕੇ ਨਾਲ ਜੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਅਫਸੋਸ ਇਸ ਗੱਲ ਦਾ ਵੀ ਇਸ ਘਟਨਾ ਦੇ ਉੱਤੇ ਹੁਣ ਤੱਕ
ਹੁਰੀਅਤ ਕਾਨਫਰੰਸ ਦੇ ਕਿਸੇ ਲੀਡਰ ਦਾ ਕੋਈ ਬਿਆਨ ਨਹੀਂ ਹੈ, ਜੀ ਕੋਈ ਲੋਕਲ ਇਸ ਕਿਸਮ ਦਾ ਐਫਰਟ ਨਹੀਂ ਹੈ। ਹਾਲਾਂਕਿ ਮੈਂ ਦੇਖਦਾ ਸਿਟੀਜ਼ਨਸ ਗਰੁੱਪ ਡਿਮਾਂਡਸ ਅਰੈਸਟ ਆਫ ਜਸਟ ਸਟੂਡੈਂਟ ਅਟੈਕਰਸ, ਇਹ ਸਾਰਾ ਉਹਨਾਂ ਦਾ ਹੈ। ਟਵੀਟ ਦੇ ਉੱਤੇ ਵੀ ਹੈ ਜਿਹੜੇ ਉੱਥੋਂ ਦੇ ਕਸ਼ਮੀਰੀ ਮੁਸਲਮਾਨ ਨੇ। ਲੇਕਿਨ ਇਹ ਜਦੋਂ ਇਸ ਕਿਸਮ ਦਾ ਪਾਰਟ ਹੁੰਦਾ ਹੈ ਔਰ ਜਦੋਂ ਇਹਨੇ ਰੋਹ ਲੱਗ ਰਿਹਾ ਹੋਏ ਕਿ ਵੀ ਇਹ ਇੱਕ ਟਾਰਗੇਟਡ ਪਾਰਟ ਹੈ, ਔਰ ਇਸ ਸਾਰੇ ਦੀ ਜਿਹੜੀ ਡੀਟੇਲ ਹੈ ਉਹ ਇਹੀ ਹੈ ਕਿ ਵੀ ਇਹ ਮੈਂ ਇਸ ਨੂੰ ਇਨ ਬਰੀਫ ਜਿਹੜਾ ਹੈ ਕਿ ਮਨਦੀਪ ਕੌਰ ਜਿਹੜੀ ਕਿ ਸਟੂਡੈਂਟ ਹੈ ਉਸ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾਂਦਾ ਰਿਹਾ। ਜਦੋਂ ਰਮਜ਼ਾਨ ਦਾ ਮਹੀਨਾ ਆਇਆ ਉਹਨੂੰ ਕਿਹਾ ਵੀ ਤੂੰ ਵੀ ਰੋਜ਼ੇ ਰੱਖ, ਸਿਰ ਢੱਕ, ਔਰ ਉਹਨੂੰ ਸਟੈਂਗੂਲੇਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰ ਇਵੈਂਚੁਅਲੀ ਜਿਹੜਾ ਇਹ ਦਬਾਅ ਸੀ ਇਨ ਬਿਟਵੀਨ, ਕਿਉਂਕਿ ਜਿਹੜੀ 1-to-1 ਜਿਹੜੀ ਉੱਥੋਂ ਘਟਨਾ ਤੋਂ ਸਾਹਮਣੇ ਆਇਆ ਕਿ ਜਿਹੜੇ 2 ਲੜਕੇ ਉਸ ਕਲਾਸ ਦੇ ਸਨ ਔਰ ਇੱਕ ਉਹਨਾਂ ਦੀ ਜਿਹੜੀ ਕਲਾਸ ਫੈਲੋ ਵੀ, ਉਹ ਉਹਨੂੰ ਦਬਾਅ ਬਣਾ ਰਹੇ ਸੀ ਕਿ ਵੀ ਤੂੰ ਮੁਸਲਮਾਨ ਹੋ ਜਾ। ਔਰ ਇਹ ਸਾਰੇ ਦੇ ਵਿੱਚ ਇਹ ਵੀ ਹੋਇਆ ਵੀ ਕਿਸੇ ਵੇਲੇ ਜਿਹੜਾ ਉਹ ਕਿਸੇ ਦੁਪਹਿਰ ਨੂੰ ਕੋਈ ਮੌਲਵੀ ਵੀ ਬਾਹਰੋਂ ਆਇਆ, ਉਹ ਮਾਸ ਲਿਆਇਆ ਹਲਾਲ, ਇਹ ਖਾ। ਲੇਕਿਨ ਜਿਹੜੀ ਖਬਰ ਬਣੀ ਕਿ ਇਵੈਂਚੁਅਲੀ 2 ਜੁਲਾਈ ਨੂੰ ਜਦੋਂ ਕਿ ਉਹ ਬੱਸ ਸਟੈਂਡ ਦੇ ਉੱਤੇ ਖੜੀ ਸੀ, 2 ਨਕਾਬ ਪੋਸਟ ਜਿਹੜੇ ਨੇ ਜਿਨ੍ਹਾਂ ਦੇ ਉਹਨੇ ਨਾਂ ਵੀ ਲਏ ਨੇ, ਉਹ ਜਿਹੜੇ ਉਹਦੇ ਕਲਾਸ ਫੈਲੋ ਨੇ, ਉਹ ਉਹਦੇ ਤੋਂ ਗੁਜ਼ਰੇ ਮੋਟਰਸਾਈਕਲ ਦੇ ਉੱਤੇ, ਉਹਨਾਂ ਨੇ ਉਹਨੂੰ ਸਟੈਪ ਕੀਤਾ ਉਸ ਦੇ ਹੱਥ ਬਾਂਹ ਦੇ ਉੱਤੇ। ਔਰ ਦੂਸਰਾ, ਔਰ ਇਸ ਸਾਰੇ ਦੇ ਉੱਤੇ ਬੇਸ਼ੱਕ ਪੁਲਿਸ ਕਹਿੰਦੀ ਹੈ ਜੀ ਅਸੀਂ ਸੂ ਮੋਟੋ ਨੋਟਿਸ ਲੈਂਦੇ ਆ, FIR ਕੀਤੀ, ਪਰ ਅਜੇ ਤੱਕ ਕੋਈ ਅਰੈਸਟ ਨਹੀਂ ਹੋਈ ਕਿ ਜੀ ਇਹ ਕ੍ਰਿਮੀਨਲ ਨਾ ਬਣ ਜਾਏ। ਦੂਸਰੇ ਪਾਸੇ ਜਿਹੜੀ ਸਭ ਤੋਂ ਗੈਰ ਜ਼ਿੰਮੇਦਾਰਾਨਾ ਪਾਰਟ ਹੈ, ਜਦੋਂ ਪਹਿਲਾਂ ਰਮਜ਼ਾਨ ਦੇ ਮਹੀਨੇ ਜੋ ਇਸ ਬੱਚੀ ਨਾਲ ਚੱਲ ਰਿਹਾ ਸੀ, ਉਹਨੇ ਵਾਈਸ ਚਾਂਸਲਰ ਨੂੰ ਵੀ ਯੂਨੀਵਰਸਿਟੀ ਦੇ ਅਪਰੋਚ ਕੀਤਾ, ਕੰਪਲੇਨ ਕੀਤਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਲੈਕਸਿਟੀ ਸੀ, ਹੁਣ ਵੀ ਜਦੋਂ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਇਹ ਜਿਹੜੇ ਸਟੂਡੈਂਟਸ ਨੇ ਦੇ ਵਰ ਜਸਟ ਜੋਕਿੰਗ। ਸੋ ਅਸੀਂ ਸਮਝਦੇ ਹਾਂ ਵੀ ਇੱਥੇ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਜਦੋਂ ਕੋਈ ਘਟਨਾ ਬੁਲਿੰਗ ਦੇ ਹਵਾਲੇ ਨਾਲ ਕੋਈ ਦੂਜੀ ਹੁੰਦੀ ਹੈ, ਉਹਨੂੰ ਪੂਰੀ ਤਰੀਕੇ ਦੇ ਨਾਲ ਸੀਰੀਅਸਲੀ ਲਿਆ ਜਾਂਦਾ ਹੈ। ਔਰ ਯੂਨੀਵਰਸਿਟੀ ਅਥਾਰਟੀਜ਼, ਜੇ ਸਿੱਖ ਪੇਰੈਂਟਸ ਨੇ ਇਸਲਾਮਿਕ ਯੂਨੀਵਰਸਿਟੀ ਦੇ ਵਿੱਚ ਆਪਣੀ ਬੱਚੀ ਨੂੰ ਭੇਜਿਆ ਇਸ ਫਖਰ ਨਾਲ, ਜੇ ਮੇਰੇ ਕੋਲ ਵੀ ਕੋਈ ਚੋਇਸ ਹੁੰਦੀ ਹੈ, ਜੇ ਮੈਨੂੰ ਕਦੇ ਕੋਈ ਪੁੱਛਦਾ ਇੱਕੋ ਚ ਦੂਜਾ, ਮੈਂ ਸਮਝਦਾ ਵੀ ਜਿਹੜੇ ਇਸਲਾਮਿਕ ਸੈਟਅਪ ਦੇ ਵਿੱਚ ਰਹਿਣ ਵਾਲੇ ਬੱਚੇ ਬੱਚੀਆਂ ਨੇ, ਉਹਨਾਂ 'ਚ ਇੱਕ ਡਿਸਪਲਿਨ ਹੈ ਔਰ ਇੱਕ ਮਜ਼ਹਬ ਪ੍ਰਤੀ ਵੀ ਉਹਨਾਂ ਦਾ ਪਿਆਰ ਹੈ, ਉੱਥੇ ਜ਼ਿਆਦਾ ਉਹ ਟੈਲੈਂਟ ਜਾਂ ਫੇਥ ਡਿਵੈਲਪ ਹੁੰਦਾ ਹੈ। ਜਿਵੇਂ ਅਸੀਂ ਸਮਝਦੇ ਹਾਂ ਵੀ ਜਿਹੜੇ ਇਸਲਾਮਿਕ ਸੁਸਾਇਟੀ 'ਚ ਰਹਿਣ ਵਾਲੇ ਸਿੱਖ ਨੇ, ਮਲੇਸ਼ੀਆ ਹੋਏ, ਅਫਗਾਨਿਸਤਾਨ ਹੋਏ, ਉਹ ਯੂਰਪੀਅਨ ਕੰਟਰੀਜ਼ ਨਾਲੋਂ ਬੈਟਰ ਨੇ। ਇੱਥੇ ਤਾਂ ਲਿਬਰਲ ਦੇ ਨਾਂ ਥੱਲੇ ਉਸ ਕਿਸਮ ਦਾ ਹੀ ਬਿਲਕੁਲ ਖੁੱਲ੍ਹ ਖੇਡ ਹੈ। ਹੁਣ ਇਹ ਜਿਹੜਾ ਪਾਰਟ ਹੈ, ਕਿਉਂਕਿ ਇਸ ਘਟਨਾ ਨੂੰ ਲੈ ਕੇ ਫਿਰ ਸਿੱਖ ਭਾਈਚਾਰੇ ਦੇ ਵਿੱਚ ਵੀ ਵੱਡਾ ਰੋਸ ਹੈ ਔਰ ਜੰਮੂ ਦੇ ਵਿੱਚ ਇਸ ਦੇ ਉੱਤੇ ਵੱਡਾ ਪ੍ਰੋਟੈਸਟ ਵੀ ਦਰਸ਼ਕ ਦੇਖ ਰਹੇ ਨੇ ਪਿਕਚਰ ਹੋਇਆ ਔਰ 4 ਚੁਫੇਰੇ। ਔਰ RSS BJP ਨੂੰ ਹੁਣ ਇੱਕ ਪੂਰਾ ਡਿਫਰੈਂਟ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਅਜੇ ਤੱਕ ਜਿਹੜੀ ਉੱਥੋਂ ਦੀ ਸਿੱਖ ਲੀਡਰਸ਼ਿਪ ਹੈ, ਉਹਨਾਂ ਨੇ ਬੜਾ ਬੈਲੈਂਸ ਰੱਖਿਆ ਹੈ ਔਰ ਖਾਸ ਤੌਰ ਤੇ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਸ ਦੇ ਚੇਅਰਪਰਸਨ ਜਗਮੋਹਨ ਸਿੰਘ ਰੈਣਾ ਨੇ, ਉਹਨਾਂ ਨੇ ਇਹ ਅਰਜ਼ ਵੀ ਕੀਤਾ ਹੈ ਹੁਰੀਅਤ ਕਾਨਫਰੰਸ ਵਾਲਿਆਂ ਨੂੰ ਵੀ ਕਿ ਦੂਸਰਿਆਂ ਨੂੰ ਬਈ ਆਵਾਜ਼ ਚੁੱਕੋ। ਨਾਲ ਹੀ ਉਹਨਾਂ ਨੇ ਕਿਹਾ ਕਿ ਅਰਜਿਸ ਪੀਪਲ ਟੂ ਬੀ ਵਿਜੀਲੈਂਟ, ਨਾਟ ਅਲਾਓ ਪਲੇਇੰਗ ਵਿਦ ਬੋਨ ਹੋਮੀ ਬਿਟਵੀਨ ਸਿੱਖਸ ਐਂਡ ਮੁਸਲਿਮਸ, ਕਿ ਵੀ ਉਹਨਾਂ ਤੱਤ। ਔਰ ਜਿਹੜੇ ਉਹਨਾਂ ਨਾਲ ਮੇਰੀ ਗੱਲ ਵੀ ਹੋ ਰਹੀ ਸੀ, ਉਹ ਕਹਿੰਦੇ ਜੀ ਅਸੀਂ ਕਸ਼ਮੀਰੀ ਪੰਡਤ ਔਰ RSS ਇਸ ਕੇਸ ਨੂੰ ਟੇਕ ਓਵਰ ਕਰਨਾ ਚਾਹੁੰਦੇ ਸੀ, ਅਸੀਂ ਉਹਨਾਂ ਨੂੰ ਪਿੱਛੇ ਹੀ ਧੱਕਿਆ। ਉਹਨਾਂ ਨੇ ਜਾ ਕੇ ਅੱਜ ਹੀ ਉਹਨਾਂ ਦਾ ਹੁਰੀਅਤ ਜਿਹੜੇ ਸਿੱਖ ਲੀਡਰਸ਼ਿਪ ਉੱਥੇ ਮਿਲੇ ਵੀ ਨੇ, ਉਸ ਬੱਚੀ ਨੂੰ, ਉਹਨੂੰ ਆਨਰ ਵੀ ਕੀਤਾ ਕਿ ਵੀ ਤੂੰ ਬਹਾਦਰ ਡਾਟਰ ਹੈ ਕਿ ਤੂੰ ਇਸ ਕਿਸਮ ਦੇ ਪ੍ਰੈਸ਼ਰ ਨੂੰ ਝੱਲਿਆ। ਤੇ ਇਸ ਤੋਂ ਪਹਿਲਾਂ ਕਿ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ, ਸਾਡੀ ਟੈਕਨੀਕਲ ਟੀਮ ਨੇ, ਕਿਉਂਕਿ ਉਸ ਬੱਚੀ ਨੇ ਇੱਕ ਇੰਟਰਵਿਊ ਫਾਰਮ 'ਚ ਸੋਸ਼ਲ ਮੀਡੀਆ ਤੇ ਉਹ ਜਿਹੜੀ ਹੈ ਵੀਡੀਓ ਵੀ ਪਾਈ, ਜਿਸ ਤੋਂ ਬਾਅਦ ਉਸ ਦੀ ਚਰਚਾ ਹੋਈ, ਉਹ ਜ਼ਰੂਰ ਦਿਖਾ ਦੇਣ ਤਾਂ ਕਿ ਇਸ ਗੱਲ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਹੀ ਦੇਖਿਆ ਜਾਏ। ਅਸੀਂ ਸਮਝਦੇ ਹਾਂ ਵੀ ਅਦਰਵਾਈਜ਼ ਇਸ ਦਾ ਕਸ਼ਮੀਰੀ ਸਟਰਗਲ ਨੂੰ ਵੀ ਹਾਰਮ ਹੋਏਗਾ। ਸਾਡੀ ਜਿਹੜੀ ਬੋਨ ਹੋਮੀ, ਅਸੀਂ 5-5.5 ਸਾਲ ਜਿਹੜੀ ਹਰ ਰੋਜ਼ ਸਾਡਾ ਇਹ ਯਤਨ ਹੁੰਦਾ ਹੈ, ਫਿਰ ਇਹ ਜਿਹੜੇ ਨੈਗੇਟਿਵ ਐਲੀਮੈਂਟ ਹੁੰਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਕਿ ਕਿਸੇ ਵੀ ਗੱਲ ਨੂੰ ਅਦਰਵਾਈਜ਼ ਕਰਨ ਦਾ। ਔਰ ਅਸੀਂ ਵੈਸੇ ਵੀ ਸਮਝਦੇ ਹਾਂ ਵੀ ਇਹ ਕੋਈ ਇਸਲਾਮ ਮੇਨ ਸਟ੍ਰੀਮ ਜਿਹੜੀ ਇਸਲਾਮ ਦਾ ਆਧਾਰ ਹੈ
ਉਹ ਇਸ ਹਾਂ ਕੋਈ ਮਰਜ਼ੀ ਨਾਲ ਕੋਈ ਕਿਸੇ ਮਜ਼ਹਬ 'ਚ ਜਾਂਦਾ ਹੈ, ਦੂਜਾ ਹੈ, ਪਰ ਤੁਸੀਂ ਜੇ ਇਹ ਕਹੋ ਕਿ ਵੀ ਇਸ ਕਿਸਮ ਦਾ ਹੋਏਗਾ, ਫਿਰ ਸਿੱਖਾਂ ਲਈ ਵੀ ਆਪਣਾ ਮਜ਼ਹਬ, ਆਪਣਾ ਈਮਾਨ ਜਿਹੜਾ ਹੈ, ਉਹਦੇ ਲਈ ਅਸੀਂ ਸਦੀਆਂ ਦੇ ਅਸੀਂ ਤਾਂ 2 ਵੇਲੇ ਦੀ ਅਰਦਾਸ 'ਚ ਯਾਦ ਕਰਦੇ ਹਾਂ ਉਹਨਾਂ ਸ਼ਹਾਦਤਾਂ ਨੂੰ ਕਿ ਭਾਈ ਜਿਨ੍ਹਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਉਹ ਜਰਾ ਵੀਡੀਓ ਚਲਾ ਦੇਣ, फिर असी इस सेगमेंट को कंक्लूड करते हैं। वो एक्चुअली हमने एंट्रेंस क्वालिफाई किया था पॉलिटेक्निक में, इस वजह से हमें वहाँ पे एडमिशन मिली जी। ये 2017 में हमने दिया था एंट्रेंस, ये उसकी सिलेक्शन जुलाई जून में होना था, सितंबर में दिया जी सर। अच्छा, उसके बाद आपके साथ उससे पहले कोई हादसा हुआ है? नहीं। अच्छा, उसकी ये जो हादसा हुआ कब से स्टार्ट हुआ आपके साथ? ये कुछ पिछले मंथ से जून से। उस वक्त स्टार्टिंग कहाँ से हुई आपके साथ? ये जो मतलब उन्होंने आपको ये मतलब जो प्रेशराइज किया, ऐसे स्टार्ट हुआ ये सब कुछ? एक्चुअली यहाँ पे मुस्लिम लड़की एक थी जिसने हमें काफी टॉर्चर किया, अपने रिलीजन को कन्वर्ट करने के लिए बोला, नमाज पढ़ने के लिए बोला, मीन्स अपनी तरफ अट्रैक्ट करने के लिए बोला। उसका क्या है? जिसका नाम शीमू है। अच्छा, उसके बाद? तो उसी के बाद लड़की ऐसे ही कन्वर्ट करने के लिए हमें कभी नमाज पढ़ने के लिए बोल रही थी, रोजे रखने के लिए बोल रही थी। तो उसके बाद फिर ये कुछ 1-2 दिन के बाद लड़के ने बोला जी, एक्चुअली उनके रोजे थे, तो लड़के मेरे पास है, उसने बोला कि मुझे प्रॉब्लम है जी। तो उसका नाम यावर है, वो भी मेरी क्लास में पढ़ता है, सेम ब्रांच है, सेम सेमेस्टर है जी। तो उसने हमें रिलीजन कन्वर्ट करने के लिए मीन्स थोड़ा ये बोला कि हमें आपके रिलीजन से प्रॉब्लम होती है। अच्छा। तो उसने ये 2 बार बोला। उसके बाद कुछ टाइम के बाद वो मेरे पास आया और उसने बोला आपको एक बात समझ नहीं आती, मैं जान ले लूंगा। तो कुछ ही 10-15 मिनट के बाद हमारी लंच ब्रेक थी 1 से 2 तक, तो उसी बीच में वो गलत मारने आया। अच्छा। एंड उसने धमकी भी दी, वो इनडायरेक्टली धमकी थी कि अगर आपको बात समझ नहीं आती है हम आपको मिलिटेंट से समझाएंगे जी। अच्छा, तो उसके बाद कुछ 2 लड़के ऐसे थे जो मीन बहुत अजीब कमेंट्स करते थे। उनका क्या था? उनका नाम दानिश आमिर था, क्योंकि वहाँ पे काफी लड़कियां थी, उन्होंने आज तक ऐसे अपनी लड़कियों को कभी कमेंट्स नहीं की, बट मेरा रिलीजन अनदर था इसलिए उन्होंने मुझे काफी कमेंट्स किए। अच्छा, इस वाले मतलब हादसे के बाद आप लोगों ने कंप्लेंट की थी वहाँ पे? हाँ जी, हमने वीसी से बात की थी, वीसी से हमने 2 बार बात की। पापा गए पहले, फर्स्ट ऑफ ऑल हमने फैमिली से शेयर किया, वो वीसी के पास गए तो वीसी से बात की, बट उन्हें कोई स्ट्रिक्ट एक्शन नहीं लिया। तो उसी शाम को मुझे कॉल आई एंड मुझे दूसरे दिन वीसी से मिलने के लिए बोला गया, बट फिर भी वहाँ पे कोई एक्शन नहीं लिया गया। अच्छा। तो हमने काफी टाइम बोला, लेकिन उनका फर्स्ट स्ट्रिक्ट एक्शन लेना, लेकिन उन्होंने कुछ नहीं बोला। उन्हें हमें खाली इतनी एश्योरेंस दी कि हम आपकी सेफ्टी की वजह से हम ये सब नहीं कर सकते हैं, वो आपकी सेफ्टी में प्रॉब्लम आएगी। अच्छा, उसके बाद सुना है कि आपको भी उन्होंने बुलाया था? जी हाँ, मैं गई थी, उन्होंने हमें ही बोला ये। अच्छा, तो आप बताओ, हमने सुना है कि आपको बोला था उसने कोई मौलवी टाइप का बंदा था कि आप? हाँ, एक्चुअली वहाँ पे कोई ये आता था, आउटडोर था, वो यूनिवर्सिटी में नहीं पढ़ता था क्योंकि इसकी एज आई थिंक 30 के ज्यादा होगी। तो उसने कई बार हमें मीन्स उनके रिलीजन के बारे में, वो चिकन बनाते हैं वो खाने के लिए उसने काफी कन्विंस किया। अच्छा। बट हमने मना कर दिया। अच्छा जी। तो उसके बाद आपके साथ जो हादसा हुआ उसका क्या हुआ? ये कुछ उनके बाद है, ये जब हम वेडनेसडे को मिले वीसी से, तो थर्सडे फ्राइडे 2 दिन बारिश थी, 2 दिन बारिश थी, बट हम नहीं गए जिसकी वजह से यूनिवर्सिटी सैटरडे को ऑफ रहते, तो हमें वहां पे छुट्टी थी, तो हम मंडे को गए। तो ये कुछ मंडे को जैसे ही हम अपनी बस का वेट कर रहे थे, ये कुछ 8 से 8:30 के बीच में ये सब हुआ है। तो बाइक पे 2 लड़के थे, उन्होंने अपने मास्क से कवर किया था फेस, और वो 2 बार गले को एक्चुअली मारने आए थे। उन्होंने टर्न किया, पहली बार भी उन्होंने मारा बट स्क्रैच लगी, दूसरी बार फिर से वो आए, वो गले को मारने आए थे, बट लेकिन वो मेरे इसको लग गया, बाजू को, क्योंकि मैंने अपनी प्रोटेक्शन के लिए बाजू आगे लाई, उनको लगा शायद वो गले को लग गया, वो वहां से भाग गए। कुछ देर के बाद हमने हॉस्पिटल पहुंचे, हमने ड्रेसिंग की, हम फिर वापस वीसी के पास गए। इस प्रॉब्लम के बाद भी उन्होंने कोई एक्शन नहीं लिया, तो हमने एफआईआर लॉन्च किया, लेकिन तब से अभी काफी, ये कुछ मंडे को ही प्रॉब्लम हुई तो हमने ट्यूसडे का एफआईआर लॉन्च किया। पुलिस ने भी ये ऐसे दिया कि नहीं, हम 2 दिन तक सारा प्रॉब्लम सॉल्व कर देंगे, लेकिन अभी तक वहाँ से काफी टाइम हो चुका है, कोई प्रॉब्लम सॉल्व नहीं हुई। जी डॉक्टर साहब, दर्शकों साढ़े ने ये वीडियो देख ली है, जिस तरह के बच्ची ने अपने बयान दिते ने, सारी सच्चाई बोली है। जी डॉक्टर साहब जी,
ਔਰ ਮੈਂ ਸਮਝਦਾ ਵੀ ਇਹ ਨਹੀਂ ਹੈ ਕਿ ਵੀ ਇਸ ਤੇ ਬਿਲਕੁਲ ਕੋਈ ਨਹੀਂ ਬੋਲਿਆ। ਬਹੁਤ ਸਾਰੀਆਂ ਜਿਹੜੇ ਜਾਗਰੂਕ ਕਸ਼ਮੀਰੀ ਨੌਜਵਾਨ ਨੇ, ਸਟੂਡੈਂਟਸ ਨੇ, ਔਰ ਟਵੀਟਸ ਵੀ ਮੈਂ ਕੁਝ ਦੇਖ ਰਿਹਾ ਸੀ ਜੀ ਔਰ ਆਬਜ਼ਰਵਰ ਨਿਊਜ਼ ਸਰਵਿਸ ਨੇ ਇੱਕ ਪੂਰਾ ਸ੍ਰੀਨਗਰ ਡੇਟ ਲਾਈਨ ਦੇ ਨਾਲ ਸਟੋਰੀ ਦਿੱਤੀ ਹੈ। ਸਿਟੀਜ਼ਨਸ ਗਰੁੱਪ ਡਿਮਾਂਡਸ ਅਰੈਸਟ ਆਫ IUST स्टूडेंट अटैकर। ये इस्लामिक यूनिवर्सिटी ऑफ साइंस एंड टेक्नोलॉजी की ब्रीफ एब्रीवेशन है जी और ये खबर है कि ग्रुप ऑफ कश्मीरी सिटीजन्स लेड बाय स्टूडेंट एक्टिविस्ट शेला रशीद has expressed concern at the slow pace of investigation in the assault on an IUST student कि भी उन्होंने कहा कि भी बहुत स्लो पेस से चल रहा है, ठीक नहीं है। जी IUST student belonging to minority Sikh community was attacked while she was waiting for the university bus near her home in Tral township in South Kashmir। ये हुण उन्हां दी कोट है। The survivor has pointed to prior attacks on her that were communally motivated, the statement signed by a dozen others and sent to Kashmir Observer said। फिर ये उन्हां दी स्टेटमेंट दा हिस्सा है। She had been threatened in very serious terms by one of her classmates, Jawar, who she claims had even tried to strangle her once in the class. On speaking to the family, we learned that survivor had stopped going to college because of all these incidents. वो जा नहीं सी रही college. जी Even though the family had complained to the vice chancellor, the university failed to take any action against the students who were routinely harassing her on a communal basis। The statement है parents ने वाइस चांसलर ਨੂੰ ਵੀ ਰਿਪੋਰਟ ਕੀਤਾ ਬਟ ਉਹਨਾਂ ਨੇ ਦਾ ਕੋਈ ਐਕਸ਼ਨ ਨਹੀਂ ਲਿਆ। The group said that they were shocked by the lax statement issued by university authorities। They dismissed the incidents of communal targeting as a joke played on her by her classmates। We as concerned citizens would like to state that incidents of such serious nature cannot be brushed aside as a joke। ये बड़ी बोल्ड स्टेटमेंट है कि भाई ये इस किस्म ਦੀਆਂ ਗੰਭੀਰ ਘਟਨਾਵਾਂ ਜੋਕ ਨਹੀਂ ਹੁੰਦੀਆਂ। Bullying a girl from a minority community and asking her to offer namaz, cover her head, etc. is not a joke। It is a blot on our society, the group said। उन्होंने कहा ये कलंक है कि तुसी ये जोक नहीं है। The group alleged that the university authorities, despite having known about this incident and despite having been repeatedly apprised of the harassment meted out to the girl, failed to act against the culprits। ਇਹ ਯੂਨੀਵਰਸਿਟੀ ਅਥਾਰਟੀਜ਼ ਦੀ ਜ਼ਿੰਮੇਵਾਰੀ ਹੈ। ਜਦੋਂ ਤੁਹਾਡੇ ਕੋਲ ਪਹਿਲੀ ਕੰਪਲੇਨ ਆਉਂਦੀ ਹੈ, ਕੋਈ ਵੀ ਕਰਦਾ ਹੈ, ਉਹਨੂੰ ਤੁਸੀਂ ਇਨਵੈਸਟੀਗੇਟ ਕਰਦੇ ਹੋ, ਉਹ ਹੌਸਲੇ ਵੱਧਦੇ ਗਏ ਔਰ ਇਹਦੇ ਪਿੱਛੇ ਫਿਰ ਉਸ ਕਿਸਮ ਦਾ ਕੋਈ ਹੈ ਜਿਹੜਾ ਜਿਹਦੇ ਥੱਲੇ ਉਹ ਐਕਸ਼ਨ ਲੈਣ ਤੋਂ ਘਬਰਾਉਂਦੇ ਰਹੇ ਨੇ। ਔਰ ਐਂਡ 'ਚ ਉਹਨਾਂ ਨੇ ਜਿਹੜੀ ਕੋਟ ਅਨਕੋਟ ਸਟੇਟਮੈਂਟ ਹੈ, ਵੀ ਵੁੱਡ ਲਾਈਕ ਟੂ ਸਟੇਟ that the responsibility of ensuring communal harmony is on the members of the majority community। ਕਿ ਇਹ ਘੱਟ ਗਿਣਤੀ ਨੂੰ ਜਾਂ ਅਕਲੀਅਤ ਨੂੰ ਜਿਹੜਾ ਹੌਸਲਾ ਜਾਂ ਉਹਨਾਂ ਦੀ ਸੁਰੱਖਿਆ ਇਹ ਜਿਹੜੀ ਵੱਡ ਗਿਣਤੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ। We condemn the victim blaming attitude that has been on display ever since the incident has come to light। ਹੁਣ ਜਦੋਂ ਆਇਆ ਜਿਹੜੇ ਲੋਕ ਉਹਨੂੰ ਡਿਫੈਂਡ ਕਰਨਾ ਚਾਹੁੰਦੇ ਨੇ ਕਲਪਰੇਟਸ ਨੂੰ ਕਹਿਣਗੇ ਜੀ ਨਹੀਂ ਨਹੀਂ ਕੁੜੀ ਹੋਣੀ ਹੈ ਜੀ ਉਹਦਾ ਹੀ ਹੋਣਾ ਕੰਮ, ਉਹ ਹੋਣਾ ਹੈ, ਬਾਅਦ ਚੋਂ ਵਿਥ ਕਰ ਰਹੀ ਹੈ ਇਹ ਉਹ। ਔਰ ਹੋਈ ਹੈ ਕਰੈਕਟਰ ਅਸੈਸੀਨੇਸ਼ਨ ਉਹਦੀ ਵੀ, ਉਹਦੇ ਪੇਰੈਂਟਸ ਦੀ ਵੀ, ਥ੍ਰੈਟਸ ਵੀ ਉਹਦੇ ਪੇਰੈਂਟਸ ਨੂੰ ਕਿ ਜੀ ਹਾਲਾਂ ਪੁਲਿਸ ਨੇ ਉਹਦਾ ਸੂ ਮੋਟੋ ਲਿਆ ਨੋਟਿਸ, ਉਹਨਾਂ ਨੂੰ ਇਹ ਕਹਿ ਰਹੇ ਨੇ ਜੀ ਤੁਸੀਂ ਸਮਝੌਤਾ ਕਰ ਲਓ, ਕੰਪਲੇਨ ਵਾਪਸ ਲੈ ਲਓ। ਔਰ it is of utmost importance that we stand by the survivor and give weightage to her testimony। ਕਿ ਵੀ ਇਹ ਕੋਈ ਹੌਸਲੇ ਵਾਲੀ ਬੱਚੀ ਕਰ ਸਕਦੀ ਹੈ ਔਰ ਉਹਦੀ ਇਹ ਆਪਣੇ ਆਪ 'ਚ ਹੀ ਜਿਹੜੀ ਹੈ ਉਹ ਟੈਸਟੀਮਨੀ ਉਸ ਨੂੰ ਵੇਟ ਦੇਣਾ ਚਾਹੀਦਾ। The girl was stabbed and has suffered an injury in her hand। Had her hand not come in the way, the attack could have proved fatal। ਜੇ ਉਹਦਾ ਹੱਥ ਨਾਲ ਨਾ ਰੋਕਦੀ ਤੇ ਉਹ ਮਰ ਜਾਣਾ ਸੀ ਉਹਨੇ। This is an objective fact। Whether the attackers are the same as the people who had threatened her earlier is in the subject matter of police investigation। Whether ਜਿਹੜੇ ਉਹਨੂੰ ਹਰਾਸ ਕਰ ਰਹੇ ਸੀ ਉਹਨਾਂ ਨੇ ਅਟੈਕ ਕੀਤਾ, ਉਹਨਾਂ ਨੇ ਕਿਸੇ ਹੋਰ ਤੋਂ ਕਰਵਾਇਆ, ਇਹ ਇੱਕ ਵੱਖਰਾ ਹੈ ਜਿਹਨੂੰ ਪੁਲਿਸ ਇਨਵੈਸਟੀਗੇਟ ਕਰ ਸਕਦੀ। However, it appears that the police is acting under pressure and that they are not enthusiastic about carrying on the investigation। ਕਿ ਪੁਲਿਸ ਦਬਾਅ ਥੱਲੇ ਹੈ, ਉਹ ਉਹਨੂੰ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦੇ। We demand immediately arrest of the culprits who are involved in carrying out
ਐਂਡ ਪਲੈਨਿੰਗ ਦਾ ਇਨਸੀਡੈਂਟ, ਉਹਨਾਂ ਨੂੰ ਗ੍ਰਿਫਤਾਰ ਕਰੋ ਜਿਨ੍ਹਾਂ ਨੇ ਇਹ ਕੁਕਰਮ ਕੀਤਾ ਹੈ। The socio-cultural and religious rights of minorities in the state are non-negotiable and we stand strongly by the survivor in her fight for justice। कि ये जड़ी समाजक और तहजीबी और मजहबी हक ने ਜਿਹੜੇ ਅਕਲੀਅਤਾਂ ਦੇ ਕਸ਼ਮੀਰ ਦੇ ਵਿੱਚ ਇਹਨਾਂ ਦੇ ਉੱਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਇਹ ਬੇਸਿਕ ਬੁਨਿਆਦੀ ਹੱਕ ਹੈ ਔਰ ਅਸੀਂ ਜਿਹੜੀ ਜਸਟਿਸ ਦੇ ਲਈ ਲੜ ਰਹੀ ਹੈ ਬੱਚੀ ਹੈ ਮਨਦੀਪ ਕੌਰ, ਅਸੀਂ ਉਹਦੇ ਨਾਲ ਜਿਹੜਾ ਖਲੋਤੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਵੀ ਜਿੱਥੇ ਇਹ ਕੰਸਰਨਡ ਸਿਟੀਜ਼ਨਸ ਦੇ ਸਕਦੇ ਨੇ ਉੱਥੇ ਇਹ ਹੁਰੀਅਤ ਕਾਨਫਰੰਸ ਜਾਂ ਜਿਹੜੇ ਉਹਨਾਂ ਦੇ ਦੂਜੇ ਲੜ ਰਹੇ ਜੁਝਾਰੂ ਨੇ ਉਹਨਾਂ ਨੂੰ ਇਸ ਦੇ ਫਿਰ ਪੋਟੈਂਸ਼ੀਅਲ ਦਾ ਨਹੀਂ ਪਤਾ ਕਿ ਦੁਸ਼ਮਣ RSS ਦਾ ਆਲਰੇਡੀ ਉਹਨਾਂ ਨੂੰ ਇਹ ਤਕਲੀਫ ਹੈ ਕਿ ਜੀ ਇੱਕ ਸਿੱਖ ਕੌਪ ਜਿਹੜਾ ਸਬ ਇੰਸਪੈਕਟਰ ਉਹ ਮੁਸਲਮਾਨ ਬੱਚੇ ਨੂੰ ਸੇਵ ਕਰਕੇ ਲੈ ਜਾਂਦਾ ਹੈ, ਉਹਨਾਂ ਨੂੰ ਜਿੱਥੇ ਉਹ ਨਮਾਜ਼ਾਂ ਪੜ੍ਹਨੀਆਂ ਬੰਦ ਕਰ ਰਹੇ ਨੇ ਉਹਨਾਂ ਦੀਆਂ ਖੁੱਲ੍ਹੀ ਥਾਵਾਂ ਤੇ ਸਿੱਖ ਗੁਰਦੁਆਰਾ ਆਫਰ ਕਰਦੇ ਨੇ ਕਿ ਜੀ ਆ ਕੇ ਪੜ੍ਹੋ। ਔਰ ਇਹ ਜਿਹੜਾ ਸਾਰਾ ਹੀ ਪਾਰਟ ਹੈ ਜੇ ਹੁਣ ਉਹਨੂੰ ਨੈਗੇਟਿਵ ਪਟਾ ਉਹਨਾਂ ਨੇ RSS ਜਾਂ ਦੂਜਿਆਂ ਨੇ ਚਾੜਨਾ ਜਿਹੜਾ ਆਲਰੇਡੀ ਉਹਨਾਂ ਨੇ ਕੀਤਾ ਹੈ, ਪਰ ਅਜੇ ਤੱਕ ਕਿਉਂਕਿ ਸੀਨੀਅਰ ਐਲੀਮੈਂਟ ਨੇ ਔਰ ਅੱਜ 9:30 ਤੋਂ 10 ਦੀ ਗੱਲਬਾਤ ਜਿਹੜੀ ਹੈ ਉਹ ਜਗਮੋਹਨ ਸਿੰਘ ਰਹਿਣਾ ਜਿਹੜੇ ਕਿ ਉੱਥੋਂ ਦੇ ਸਾਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ श्रीनगर बेस्ड ने उन्होंने नाल गलबात होएगी, अमरवीर सिंह करेगा तो उन्होंने तो होर भी तत्थ सामने आएंगे। लेकिन असी जिवें मैं शुरू च कहा सी कि एक ऑनेस्ट दोस्त दी जिहड़ी है वो चाहना है कि भी ये जिहड़ा साडा बॉन्ड है ये कल्ला मजहबां दे हवाले नाल ही नहीं, साडियां फ्रीडम स्ट्रगल्स, क्योंकि ये जो दुश्मन दे हथ उत्थों सिख हिजरत करते हैं कश्मीर वादी चों रहन, फिर उन्हां दे लई उन्हां नूं भी टारगेट करना सौखा होएगा। एक वड्डियों बंबार्डमेंट दी लाइन ऑलरेडी असैंबली उन्होंने डिजोल्व नहीं की, जिहड़े PDF दे बंदे ने उन्हां दी खरीदो फरोख्त हो रही है। और सुब्रमण्यम स्वामी ने अज बयान आ गया कि जी जम्मू कश्मीर का चीफ मिनिस्टर कोई हिंदू या सिख होना चाहिए, और वो देख रहे हैं कि सारे का की पोटैंशियल है, क्योंकि जिहड़ी उहदी महबूबा दी पार्टी है उहदे बंदे खरीदे हुए ने, भावें उन्हां दा आर्ट ग्रुप बना देण बीजेपी नाल रल, क्योंकि असैंबली डिजोल्व नहीं की है। सो वो अपनी गेम ते ने, और असीं समझते हैं कि ये जिहड़े साडे बाहर बैठे भी साडे वैलविशर्स ने, साडे ये सारे स्ट्रगल दे भी ये उन्हां दा भी फर्ज बनता है कि वो उत्थे प्रिवेल करन, उन्हां तक मैसेज कन्वे करन कि भी ये रीएश्योरेंस सिखां नूं, एक तां कल्प्रिट्स नूं सज़ा उन्हां दा जिहड़ा है उन्हां नूं अपनी कीते दी सज़ा भुगताना, और वास्ट जिहड़े दूसरे माइनॉरिटी दे सिख उत्थे बैठे ने उन्हां नूं ये भरोसा कि भी ये इस नूं असीं सपोर्ट नहीं करदे, ये विच जिहड़े जिन्हों रॉटन एग कहंदे ने, सड़े आंडे हुंदे ने, ये उन्हां दी करतूत है। सो ये बड़ा जरूरी है। बिल्कुल डॉक्टर साहब तुहाडा बहुत बहुत शुक्रिया। इत्थे लैने ब्रेक तो पहला असीं अपने दर्शकों ते श्रोतिਆਂ अपील ते बेनती करदी है व्यूअर्स, जिस तरह कि तुसीं जानते हो कि TV84 एक पंथक चैनल है। TV84 सिक्का कश्मीरियां ते भारत दीयां नॉर्थ ईस्ट स्टेटां दे लोकां दे स्वै निर्णय दे हक्कां दा हामी है। असीं चाहांगे कि तुसीं TV84 दी वध तो वध माइक सहायता करो। तुसीं अपनी माइक सहायता साडी वैबसाइट TV84.tv ते जाके पेपल दी वरतों करके वन टाइम डोनेट कर सकदे हो, मंथली डोनेट भी कर सकते हो। तुसीं TV84 के नाम से चैक बना के सानू मेल भी कर सकते हो। साडे पते ते 36-01 37th एवेन्यू लॉन्ग आइलैंड सिटी न्यूयॉर्क 11101 USA, जां फिर तुसीं सानू फोन राहें भी संपर्क कर सकते हो साडे इस पते ते इस नंबर ते 5164060694। थैंक यू सो मच व्यूअर्स, तुसीं किते नहीं जाना, मिलते हैं आफ्टर दिस शॉर्ट ब्रेक।